ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 13 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਹੈ। ਜੇ ਤੁਸੀਂ ਹੈਲਥ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਇਹਨਾਂ ਦੇ ਨਾਲ ਸੰਪਰਕ ਕਰੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, 65 ਸਾਲ ਦੇ ਹੋ ਚੁੱਕੇ ਹੋ, ਹੋਣ ਵਾਲੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਇਸ ਦੇ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ ਕਰਵਾਉਣੀ ਹੈ, ਤੁਹਾਡੇ ਕੋਲ ਸੱਜਣ ਮਿੱਤਰ ਸਨੇਹੀ ਆ ਰਹੇ ਨੇ ਅਮਰੀਕਾ ਦੇ ਵਿੱਚ, ਉਹਨਾਂ ਦੇ ਲਈ ਹੈਲਥ ਇੰਸ਼ੋਰੈਂਸ ਤੁਸੀਂ ਲੈਣਾ ਚਾਹੁੰਦੇ ਹੋ, ਉਸ ਦੇ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰੋ। ਲਾਈਫ ਇੰਸ਼ੋਰੈਂਸ ਲਈ ਕਾਲ ਕਰੋ 408 272 2500 ਦੇ ਉੱਤੇ। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415 909 0503 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਹਰਪਾਲ ਸਿੰਘ ਵਰਜੀਨੀਆ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ਅੰਟੈਰੀਓ, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋ, ਗੁਰਨੇਕ ਸਿੰਘ ਬਾਗੜੀ ਫਰੈਸਨੋ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਇੰਡੀਅਨ ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ, ਖਬਰਾਂ ਤੋਂ ਪਹਿਲਾਂ ਜਿੰਨੀਆਂ ਵੀ ਸਾਨੂੰ ਸੰਗਤਾਂ ਬੇਕਰਸਫੀਲਡ ਨਗਰ ਕੀਰਤਨ ਸੀ ਵੀਕਐਂਡ ਦੇ ਦੌਰਾਨ, ਕੱਲ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਰੋਤੇ ਜਿਹੜੇ ਸਾਨੂੰ ਉੱਥੇ ਮਿਲਣ ਆਏ ਤੇ ਬਹੁਤ ਵੱਡੀ ਗਿਣਤੀ ਸੰਗਤਾਂ ਪਹੁੰਚੀਆਂ ਵੀ ਹੋਈਆਂ ਸੀ ਨਗਰ ਕੀਰਤਨ ਦਾ ਆਨੰਦ ਮਾਣਨ ਦੇ ਲਈ। ਜਿਹੜੀਆਂ ਸੰਗਤਾਂ ਨਹੀਂ ਪਹੁੰਚ ਸਕੀਆਂ, ਉਹ ਘਰਾਂ ਵਿੱਚ ਬੈਠ ਕੇ ਤੁਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ YouTube ਚੈਨਲ ਦੇ ਰਾਹੀਂ ਵੀ ਦੇਖਿਆ ਵੀ, ਸੁਣਿਆ ਵੀ। ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ, ਸੋ ਬਹੁਤ ਬਹੁਤ ਧੰਨਵਾਦ। ਸੋ ਕਵਰੇਜ ਜਿਹੜੀ ਹੈ ਲਗਾਤਾਰ ਜਿਹੜੀ ਆ ਉੱਥੇ ਚੱਲੀ, ਤੇ ਉਸ ਦੇ ਨਾਲ ਨਾਲ ਜਿਹੜੀ ਆ ਉੱਥੋਂ ਦੀਆਂ ਤਸਵੀਰਾਂ ਪਈਆਂ ਹੋਈਆਂ ਨੇ, ਗੱਲਾਂ ਬਾਤਾਂ ਜਿਹੜੀਆਂ ਉੱਥੇ ਸੰਗਤਾਂ ਦੇ ਨਾਲ, ਸੇਵਾਦਾਰਾਂ ਦੇ ਨਾਲ ਹੋਈਆਂ, ਉਹ ਤੁਹਾਡੇ ਸਾਹਮਣੇ ਆ। ਇਸ ਤੋਂ ਇਲਾਵਾ ਕੱਲ੍ਹ ਕਰਦਰਸ ਦੇ ਵਿੱਚ ਜਿਹੜੇ ਦੀਵਾਲੀ ਦੇ ਮੌਕੇ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਆਤਿਸ਼ਬਾਜ਼ੀ ਕੀਤੀ ਜਾਂਦੀ ਆ, ਉਸ ਦੀ ਕਵਰੇਜ ਦੇ ਲਈ ਵੀ ਪਹੁੰਚੇ ਹੋਏ ਸੀਗੇ। ਸੋ ਉੱਥੋਂ ਦੀ ਜਿਹੜੀ ਕਵਰੇਜ ਆ ਉਹ ਵੀ ਫੇਸਬੁੱਕ ਦੇ ਉੱਤੇ ਪਈ ਹੋਈ ਆ। ਸੋ ਵੱਖ-ਵੱਖ ਥਾਵਾਂ ਤੋਂ ਲਗਾਤਾਰ ਜਿਹੜੇ ਪ੍ਰੋਗਰਾਮ ਚੱਲਦੇ ਰਹਿੰਦੇ ਆ, ਉਹਨਾਂ ਦੀ ਕਵਰੇਜ ਤੁਹਾਡੇ ਸਾਰਿਆਂ ਤੱਕ ਘਰੇ ਬੈਠੇ ਤੁਹਾਨੂੰ ਪਹੁੰਚਾਉਣ ਦੇ ਲਈ ਆਪਾਂ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਅਤੇ ਬਹੁਤ-ਬਹੁਤ ਸ਼ੁਕਰੀਆ ਸਾਰੇ ਜਾਣਿਆਂ ਦਾ, ਮਾਣ ਸਤਿਕਾਰ ਜਿਹੜਾ ਉੱਥੇ ਤੁਸੀਂ ਦਿੱਤਾ, ਉਸ ਦੇ ਲਈ ਬਹੁਤ-ਬਹੁਤ ਸ਼ੁਕਰੀਆ। ਅਤੇ ਉਹ ਸਾਰੀ ਕਵਰੇਜ ਤਸਵੀਰਾਂ ਜਿਨ੍ਹਾਂ ਨੇ ਵੀ ਖਿਚਵਾਈਆਂ, ਉਹ ਤੁਸੀਂ ਪੰਜਾਬੀ ਰੇਡੀਓ ਦੇ ਸੋਸ਼ਲ ਮੀਡੀਆ ਪੇਜ ਫੇਸਬੁੱਕ ਦੇ ਉੱਤੇ, YouTube ਦੇ ਉੱਤੇ ਜਿਹੜੀਆਂ ਆ ਉਹ ਤੁਸੀਂ ਵੀਡੀਓਜ਼ ਆ ਉਹ ਦੇਖ ਸਕਦੇ ਹੋ। ਅਗਲੀ ਖਬਰ ਵਿੱਚ ਚੱਲੀਏ। ਰਾਜਕਰਮਵੀਰ ਸਿੰਘ ਜੀ, ਕੈਲੀਫੋਰਨੀਆ ਦਾ ਇੱਕ ਮੇਜਰ ਹਾਈਵੇ ਆ 10, ਜਿਹਦੇ ਤੋਂ ਹਰ ਰੋਜ਼ 3 ਲੱਖ ਕਾਰ ਲੰਘਦੀ ਹੈਗੀ ਆ। ਸੋ ਉਹ ਮੇਜਰ ਹਾਈਵੇ ਕੁਛ ਪੋਰਸ਼ਨ ਉਹਦਾ ਜੋ ਆ ਕੱਲ ਦਾ ਬੰਦ ਆ, ਕਿਉਂਕਿ ਉੱਥੇ ਇੱਕ ਪੈਲਟ ਫੈਕਟਰੀ ਜਿਹੜੀ ਆ ਉਸ ਨੂੰ ਅੱਗ ਲੱਗ ਗਈ ਸੀ, ਜਿਹਦੇ ਨਾਲ ਇਸ ਹਾਈਵੇ ਦਾ ਇੱਕ ਪੋਰਸ਼ਨ ਉਹ ਵੀ ਡੈਮੇਜ ਹੋਇਆ ਹੈਗਾ। ਸੋ ਤੁਸੀਂ ਅੰਦਾਜ਼ਾ ਲਾ ਲਓ ਵੀ ਜਿਸ ਹਾਈਵੇ ਤੋਂ 3 ਲੱਖ ਕਾਰ ਰੋਜ਼ ਲੰਘਦੀ ਹੋਊਗੀ ਤੇ ਉੱਥੇ ਇਸ ਟਾਈਮ ਜਿਹੜਾ ਟ੍ਰੈਫਿਕ ਦਾ ਜਾਂ ਲੋਕਾਂ ਦਾ ਕੀ ਹਾਲ ਹੋਊਗਾ। ਇੱਕ ਗੱਲ ਜ਼ਰੂਰ ਆ ਵੀ ਜਿੰਨੇ ਵੀ ਸਾਡੇ ਸਰੋਤੇ ਟਰੱਕਰ ਬਹੁਤ ਜਾਂਦੇ ਆ, ਕਈਆਂ ਨੂੰ ਪਤਾ ਨਹੀਂ ਹੋਣਾ, ਕੈਨੇਡਾ ਤੋਂ ਜਾਂ ਹੋਰ LA ਨੂੰ ਜਾਂਦੇ ਆ, ਵੀ ਹਾਈਵੇ 10 ਦਾ ਕਾਫੀ ਹਿੱਸਾ ਬੰਦ ਹੈਗਾ ਅੱਜ ਵੀ, ਇਨਡੈਫੀਨੇਟ ਟਾਈਮ ਦੇ ਲਈ ਆ। ਜੇ ਤੁਸੀਂ ਸਟਾਕਾਂ ਜਾਂ ਤੁਹਾਨੂੰ ਉਹਦੇ ਬਾਰੇ ਅਪਡੇਟ ਆ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਟੈਲੀਫੋਨ ਨੰਬਰ 408 272 5200 ਤੇ ਕਾਲ ਕਰਕੇ ਅਪਡੇਟ ਦੇ ਦਿਓ, ਤਾਂ ਕਿ ਜਿਹੜੇ ਹੋਰ ਆਪਣੇ ਭੈਣ ਭਰਾ ਆ ਉੱਧਰ ਗਏ ਕਿਤੇ ਫਸ ਨਾ ਜਾਣ। ਕਿਉਂਕਿ ਜਿੱਥੋਂ ਦੀ 3 ਲੱਖ ਵਹੀਕਲ ਲੰਘਦੀ ਹੋਵੇ ਤੇ ਉਹ ਹਾਈਵੇ ਬੰਦ ਕਰ ਦਿੱਤਾ ਜਾਵੇ, ਡੀਟੂਰ ਕੀਤੇ ਜਾਣ, ਤੇ ਬਹੁਤ ਹੀ ਬੁਰਾ ਜਿਹੜਾ ਆ ਉਹਦਾ ਅਸਰ ਟ੍ਰੈਫਿਕ ਤੇ ਪੈਂਦਾ ਹੈਗਾ। ਸ਼ਨੀਚਰਵਾਰ ਸਵੇਰੇ ਅੱਗ ਲੱਗੀ ਸੀ, 2 ਸਟੋਰੇਜ ਯਾਰਡ ਸੀ, ਤੇ ਉਹਨਾਂ ਦੇ ਲਾਗੇ ਹੋਮਲੈਸ ਇੰਕੈਂਪਮੈਂਟਸ ਬਹੁਤ ਸਾਰੀਆਂ ਸੀਗੀਆਂ।
ਅੱਗ ਲੱਗ ਗਈ, ਜਿਹਦੇ ਨਾਲ ਪੂਰਾ ਜਿਹੜਾ ਸਦਰਨ ਕੈਲੀਫੋਰਨੀਆ, ਲਾਸ ਐਂਜਲਸ ਵਾਲਾ ਏਰੀਆ ਆ, ਧੂਆਂ ਦਿਸਦਾ ਸੀ ਉੱਥੇ। ਸੋ ਹੁਣ ਜੋ ਅਪਡੇਟ ਆ ਰਹੀ ਆ ਲਾਸ ਐਂਜਲਸ ਟਾਈਮਜ਼ ਦੇ ਮੁਤਾਬਕ 10 ਫਰੀਵੇ ਬਿਟਵੀਨ ਈਸਟ ਐਲਏ ਇੰਟਰਚੇਂਜ ਤੇ ਅਲਾਮੀਡਾ ਸਟਰੀਟ 'ਚ ਬੰਦ ਆ। ਵੈਸਟ ਬਾਉਂਡ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਸੈਂਟਾ ਫੀ ਐਵਨਿਊ ਤੇ 5 ਫਰੀਵੇ ਨਾਰਥ ਤੇ ਸਾਊਥ ਉਹਨਾਂ ਨੂੰ ਟ੍ਰਾਂਜੀਸ਼ਨ ਕੀਤਾ ਗਿਆ 10 ਫਰੀਵੇ ਵੈਸਟ ਬਾਉਂਡ, 60 ਫਰੀਵੇ ਟ੍ਰਾਂਜੀਸ਼ਨ ਈਸਟ ਤੇ ਵੈਸਟ ਨੂੰ 10 ਫਰੀਵੇ ਵੈਸਟ ਬਾਉਂਡ ਵੱਲ ਤੇ ਅਲਾਮੀਡਾ ਸਟਰੀਟ ਜਿਹੜੀ ਆ ਉਹ ਕਲੋਜ਼ ਕੀਤੀ ਗਈ ਆ। ਸੋ ਕਾਫੀ ਜਿਹੜਾ ਐਲਏ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਆਲਟਰਨੇਟਿਵ ਰਾਊਟ ਤਾਂ ਦਿੱਤੇ ਹੈਗੇ ਆ, ਜਿਹੜੇ ਈਸਟ ਬਾਉਂਡ 10 ਨੂੰ ਜਾਂਦੇ ਆ ਉਹ ਐਗਜ਼ਿਟ ਕਰ ਜਾਓ ਅਲਾਮੀਡਾ ਸਟਰੀਟ ਤੇ ਫਿਰ 16 ਸਟਰੀਟ ਤੇ, ਇਸੇ ਤਰ੍ਹਾਂ ਜਿਹੜੇ ਵੈਸਟ ਬਾਉਂਡ 10 ਨੂੰ ਜਾ ਰਹੇ ਆ ਉਹਨਾਂ ਨੂੰ ਵੀ ਕਿਹਾ ਆ ਵੀ ਵਾਸ਼ਿੰਗਟਨ ਬੁਲੇਵਰਡ ਤੇ ਨਾਰਥ ਔਨ ਸੈਂਟਰਲ ਤੇ ਵੈਸਟ ਅਗੇਨ ਔਨ 16 ਸਟਰੀਟ ਤੇ ਜਾਓ। ਬਹੁਤ ਜ਼ਿਆਦਾ ਪਬਲਿਕ ਟਰਾਂਜ਼ਿਟ ਸਿਸਟਮ ਨੂੰ ਵੀ ਜਿਹੜਾ ਵਧਾਇਆ ਗਿਆ ਆ। ਇੰਪੈਕਟ ਇਹਦਾ ਜਿਹੜਾ ਇਹ ਹੋਇਆ ਵੀ ਜੋ ਹਾਈ ਸਕੂਲ ਆ ਉੱਥੇ ਦੇ, ਜੋ ਲਾਸ ਐਂਜਲਸ ਦੇ ਯੂਨੀਫਾਈਡ ਸਕੂਲਸ ਆ, ਇਕੱਲਾ ਹਾਈ ਸਕੂਲ ਨਹੀਂ ਸਾਰੇ ਓਪਨ ਤਾਂ ਜ਼ਰੂਰ ਹੋਊਗੇ, ਪਰ ਟ੍ਰੈਫਿਕ ਇਸ਼ੂ ਕਰਕੇ ਉਹਨਾਂ ਨੂੰ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਰਹੀ, ਜਿਹੜੀ ਬੱਸ ਜੀ ਸਰਵਿਸ ਆ ਉਹਨਾਂ ਦੀ। ਸੋ ਇਹ ਜਿਹੜੀ ਸਿਚੁਏਸ਼ਨ ਆ ਹਾਈਵੇ ਉੱਥੇ ਦਾ 110, 101, 5, 60 ਸਾਰੇ ਇਸ ਟਾਈਮ ਬਿਜ਼ੀ ਆ ਤੇ ਜੋ ਲਾਸ ਐਂਜਲਸ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਸੈੱਲ ਫੋਨ ਦੇ ਰਾਹੀਂ ਅਲਰਟਸ ਦਿੱਤੇ ਜਾ ਰਹੇ ਹੈਗੇ ਆ। ਜੀ, ਮੇਅਰ ਕੈਰਨ ਬੈਸ ਜਿਹੜੀ ਉੱਥੇ ਐਲਏ ਦੀ, ਉਹਨਾਂ ਨੇ ਕਿਹਾ ਵੀ ਬਹੁਤ ਵੱਡੀ ਫਾਇਰ ਸੀ, ਮੇਜਰ ਹਿਊਜ ਫਾਇਰ ਸੀਗੀ ਤੇ ਉਹਦੇ ਨਾਲ ਜੋ ਨੁਕਸਾਨ ਹੋਇਆ ਆ ਉਹਨੂੰ ਐਡੀ ਜਲਦੀ ਇਨਸਟੈਂਟ ਦੇ ਵਿੱਚ ਚੁਟਕੀ ਮਾਰ ਕੇ ਤਾਂ ਠੀਕ ਨਹੀਂ ਕੀਤਾ ਜਾ ਸਕਦਾ। ਕਹਿੰਦੇ ਵੀ ਇੰਜੀਨੀਅਰਸ ਦਿਨ ਰਾਤ ਭਰ ਜਿਹੜੇ ਉਹ ਕੰਮ ਕਰਦੇ ਰਹੇ ਆ ਤੇ ਉਹ ਹੁਣ ਦੱਸਣਗੇ ਵੀ ਅੱਗੇ ਕੀ ਕੀਤਾ ਆ ਜਾਊਗਾ। ਸੋ ਕਹਿੰਦੇ ਵੀ ਅਸੀਂ ਆਲਰੇਡੀ, ਕਹਿੰਦੇ ਵੀ ਮੈਂ ਕਲੀਅਰ ਕਰ ਦਿੱਤਾ ਲੋਕਲ, ਸਟੇਟ ਤੇ ਫੈਡਰਲ ਪਾਰਟਨਰਸ ਨੂੰ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਰੈੱਡ ਟੇਪ ਜਾਂ ਬਿਊਰੋਕ੍ਰੇਸੀ ਆ, ਅੜਚਨਾ ਆ, ਉਹ ਨਹੀਂ ਹੋਊਗੀ, ਕਿਸੇ ਤਰੀਕੇ ਦਾ ਡਿਲੇ ਇਸ ਦੇ ਵਿੱਚ ਨਹੀਂ ਕੀਤਾ ਜਾਊਗਾ। ਤੇ ਕਹਿੰਦੇ ਵੀ ਜਿੰਨੀ ਦੇਰ ਤੱਕ ਉਹਦੇ ਉੱਤੋਂ ਦੀ ਗੱਡੀਆਂ ਲੰਘਣੀਆਂ ਸੁਰੱਖਿਅਤ ਨਹੀਂ ਮੰਨੀਆਂ ਜਾਂਦੀਆਂ, ਉਨੀ ਦੇਰ ਤੱਕ ਇਹ ਰੋਡ ਨੂੰ ਉਹ ਕਲੋਜ਼ ਰੱਖਿਆ ਜਾਊਗਾ। ਜਿੱਦਾਂ ਪਹਿਲਾਂ ਦੱਸਿਆ ਵੀ ਜਿਹੜਾ ਆ ਉਹ ਅਨਡਿਫਾਈਨਡ ਟਾਈਮ ਦੇ ਲਈ, ਪਤਾ ਨਹੀਂ ਕਿੰਨੇ ਚਿਰ ਦੇ ਲਈ ਇਸ ਨੂੰ ਇਹਨਾਂ ਨੂੰ ਬੰਦ ਰੱਖਣਾ ਪੈਣਾ ਆ। ਫਰੀਵੇ ਦੇ ਪਿਲਰਸ ਨੂੰ ਕਹਿੰਦੇ ਡੈਮੇਜ ਆਇਆ ਆ। ਕੈਲਟ੍ਰਾਂਸ ਇਹ ਅਸੈਸ ਕਰ ਰਹੀ ਆ, ਮੁਆਇਨਾ ਕਰ ਰਹੀ ਆ, ਜਾਂਚ ਕਰ ਰਹੀ ਆ ਵੀ ਕਿੰਨਾ ਕੁ ਜ਼ਿਆਦਾ ਨੁਕਸਾਨ ਆ ਤੇ ਕਿੰਨੀ ਜਲਦੀ ਜਿਹੜਾ ਆ ਉਸ ਨੂੰ ਠੀਕ ਕੀਤਾ ਜਾ ਸਕਦਾ ਆ। ਕਹਿੰਦੇ ਕੰਕਰੀਟ ਸਪੈਲਿੰਗ ਹੋਈ ਆ, ਇਹ ਇੰਜੀਨੀਅਰਿੰਗ ਦਾ ਜਿਹੜਾ ਸ਼ਬਦ ਆ ਜਿਸ ਦੇ ਨਾਲ ਕੰਕਰੀਟ ਦੀਆਂ ਜਿਹੜੀਆਂ ਚਿਪਸ ਆ ਉਹ ਲੱਥ ਗਈਆਂ ਉਹਦੇ ਵਿੱਚੋਂ। ਸੋ ਸਟਰਕਚਰਲ ਡੈਮੇਜ ਕਹਿ ਸਕਦੇ ਆ ਵੀ ਉਹ ਹੋਇਆ ਹੋ ਸਕਦਾ ਹੈ। ਸੋ ਜਿਹੜੇ ਇੰਜੀਨੀਅਰਸ, ਸਟਰਕਚਰਲ ਇੰਜੀਨੀਅਰਸ ਆ ਉਸ ਦੇ ਵਿੱਚ ਲੱਗੇ ਆ। ਜਿੱਦਾਂ ਤੁਸੀਂ ਦੱਸਿਆ ਵੀ 3 ਲੱਖ ਗੱਡੀਆਂ ਰੋਜ਼ਾਨਾ ਉਸ ਦੇ ਉੱਤੋਂ ਲੰਘਦੀਆਂ ਆ ਤੇ ਸਥਿਤੀ ਬਹੁਤ ਹੀ ਜ਼ਿਆਦਾ ਭਿਆਨਕ ਆ। ਇੰਨਾ ਜਿਹੜਾ ਹਰਜੋਤ ਸਿੰਘ ਜੀ ਸ਼ੁਕਰ ਆ ਵੀ ਜਿਸ ਦੌਰਾਨ ਅੱਗ ਲੱਗੀ ਆ ਉਸ ਦੌਰਾਨ ਕੋਈ ਹੋਰ ਹਾਦਸੇ ਜਿਹੜੇ ਉਹ ਨਹੀਂ ਵਾਪਰੇ, ਕਿਤੇ ਪੁਲ ਜਿਹੜਾ ਆ ਉਹ ਡਿੱਗ ਨਹੀਂ ਗਿਆ, ਕਿਉਂਕਿ ਰੈਜ਼ੀਡੈਂਸ਼ੀਅਲ ਏਰੀਆ, ਇੰਡਸਟਰੀਅਲ ਏਰੀਆ ਦੇ ਵਿੱਚੋਂ ਦੀ ਇਹ ਜਿਹੜਾ I-10 ਲੰਘਦਾ ਆ। ਸੋ ਕੈਲੀਫੋਰਨੀਆ ਟਰਾਂਸਪੋਰਟੇਸ਼ਨ ਦੇ ਜਿਹੜੇ ਸਕੱਤਰ ਨੇ ਟੋਕਸ ਓਮੀਸ਼ੇਕਨ, ਉਹਨਾਂ ਨੇ ਕਿਹਾ ਵੀ ਇਹ ਬਹੁਤ ਵੱਡਾ ਚੈਲੰਜ ਆ ਤੇ ਅਸੀਂ ਇਹਨੂੰ ਅੰਡਰਸਟੇਟ ਨਹੀਂ ਜਿਹੜਾ ਕਰ ਰਹੇ, ਬਹੁਤ ਸਿਗਨੀਫੀਕੈਂਟ ਜਿਹੜਾ ਡੈਮੇਜ ਆ ਉੱਥੇ ਹੋਇਆ ਹੋ ਸਕਦਾ ਹੈ। ਸੋ ਹਾਈਵੇ 10 ਹਾਲ ਦੀ ਘੜੀ ਕਲੋਜ਼ ਰਹੂਗਾ। ਈਸਟ LA ਵਾਲੀ ਜਿਹੜੀ ਸਾਈਡ ਦੇ ਵਿੱਚ ਆ, ਇਹ ਅਲਾਮੀਡਾ ਸਟਰੀਟ ਤੇ 16 ਸਟਰੀਟ ਦੇ ਦਰਮਿਆਨ ਜਿਹੜੇ ਐਗਜ਼ਿਟ ਆ, ਜਿਹੜਾ ਈਸਟ ਬਾਉਂਡ ਆ, ਉਹ ਬੰਦ ਕੀਤਾ ਗਿਆ ਆ ਤੇ ਇਸੇ ਤਰੀਕੇ ਦੇ ਨਾਲ ਵੈਸਟ ਬਾਉਂਡ ਦੇ ਵਿੱਚ ਵੀ ਉਹਨਾਂ ਨੇ ਵਾਸ਼ਿੰਗਟਨ ਬੁਲੇਵਾਰਡ, ਨਾਰਥ ਸੈਂਟਰਲ ਐਵੀਨਿਊ ਤੇ ਉਹ ਸਾਰੀਆਂ ਚੀਜ਼ਾਂ। ਸੋ ਡੀਟੂਅਰ ਉਹਨਾਂ ਨੇ ਰੱਖੇ ਹੋਏ ਆ, ਉਦੋਂ ਦੀ ਸਾਈਡ ਥਾਣੀ ਜਾਊਗਾ। ਹੁਣ ਸਮਾਂ ਲੋਕਾਂ ਨੂੰ ਇਸ ਦੇ ਉੱਤੋਂ ਜਾਣ ਦੇ ਲਈ ਜ਼ਿਆਦਾ ਲੱਗੂਗਾ। ਸਭ ਤੋਂ ਵੱਡੀ ਮੁਸ਼ਕਲ ਜਿਹੜੀ ਹਰਜੋਤ ਸਿੰਘ ਜੀ ਟਰੱਕਾਂ ਵਾਲਿਆਂ ਨੂੰ ਜਿਹੜੀ ਉਹ ਆਊਗੀ, ਕਿਉਂਕਿ ਗਲੀਆਂ 'ਚੋਂ ਗੱਡੀਆਂ ਤਾਂ ਮੁੜ ਜਾਂਦੀਆਂ, ਟਰੱਕਾਂ ਦਾ ਮੁੜਨਾ ਜਾਂ ਉਹਨਾਂ ਨੂੰ ਡਾਇਵਰਟ ਕਰਨਾ ਉਹ ਥੋੜ੍ਹਾ ਜ਼ਿਆਦਾ ਔਖਾ ਹੋ ਸਕਦਾ ਹੈ। ਸੋ ਬਿਲਕੁਲ, ਜੇ ਕੋਈ ਟਰੱਕਰ ਵੀਰ ਜਾਂ ਹੋਰ ਵੀ ਕੋਈ ਹਾਈਵੇ ਦੇ 10 ਦੇ ਲਾਗੇ ਛਾਗੇ ਹੋਇਆ ਜਾਂ ਕੀ ਅਪਡੇਟ ਆ, ਜ਼ਰੂਰ ਤੁਸੀਂ ਦੱਸ ਦਿਓ ਤਾਂ ਕਿ ਆਪਾਂ ਆਪਣੇ ਜਿੰਨੇ ਸਰੋਤੇ ਆ ਉਹਨਾਂ ਦੇ ਨਾਲ ਸ਼ੇਅਰ ਕਰ ਲਾਂਗੇ। 408 272 5200 ਦੇ ਉੱਤੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੱਲ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੀ ਜਿਹੜੀ ਲੜਕੀ ਆ ਉਸ ਦੀ ਗੱਡੀ ਦੇ ਵਿੱਚ ਕਿਸੇ ਨੇ ਕਹਿੰਦੇ ਬ੍ਰੇਕ ਇਨ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਤੋਂ ਬਾਅਦ ਚ ਬ੍ਰੇਕ ਇਨ ਤੋਂ ਭਾਵ ਵੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤਾਂ ਸੀਕ੍ਰੇਟ ਸਰਵਿਸ ਵਾਲਿਆਂ ਨੂੰ ਗੋਲੀਆਂ ਜਿਹੜੀਆਂ ਉੱਥੇ ਚਲਾਉਣੀਆਂ ਪੈ ਗਈਆਂ। ਨਿਓਮੀ ਬਾਈਡਨ ਦੇ ਘਰ ਦੇ ਬਾਹਰ
ਇਹ ਜਿਹੜੀ ਚਰਚਾ ਆਈ ਆ, ਇਹ ਪ੍ਰੈਜ਼ੀਡੈਂਟ ਦੀ ਲੜਕੀ ਨਹੀਂ, ਸੌਰੀ, ਗ੍ਰੈਂਡ ਡਾਟਰ ਆ ਨਿਓਮੀ ਬਾਈਡਨ, 29 ਸਾਲਾਂ ਦੀ। ਇਸ ਦੇ ਬਾਰੇ ਜਿਹੜਾ ਸੀਕਰੇਟ ਸਰਵਿਸ ਤੇ ਜਿਹੜੀ ਉੱਥੋਂ ਦੀ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ ਜਾਣਕਾਰੀ ਦਿੱਤੀ ਆ। ਉਹ ਇਨਵੈਸਟੀਗੇਟ ਇਸ ਟਾਈਮ ਕਰ ਰਹੇ ਆ, ਜਾਂਚ ਕਰ ਰਹੇ ਆ ਵੀ ਜਿਹੜੀ ਏਜੰਟ ਇਨਵੋਲਵਡ ਸ਼ੂਟਿੰਗ ਹੋਈ ਆ ਇਸ ਵਿੱਚ ਕੀ ਆ। ਸੋ ਸੀਕਰੇਟ ਸਰਵਿਸ ਕਹਿ ਰਹੀ ਹੈ ਵੀ 3 ਲੋਕਾਂ ਨੇ ਅਟੈਂਪਟ ਕੀਤਾ, ਕੋਸ਼ਿਸ਼ ਕੀਤੀ ਜਿਹੜੀ ਸਰਕਾਰੀ ਗੱਡੀ ਸੀ ਇਸ ਦੇ ਕੋਲ, ਉਸ ਵਿੱਚ ਬ੍ਰੇਕ ਇਨ ਕਰਨ ਦੀ, ਤੇ ਉਸ ਨੂੰ ਬਚਾਉਣ ਦੀ ਖਾਤਰ ਇਹਨਾਂ ਨੇ ਜਿਹੜੀਆਂ ਕਹਿੰਦੇ ਆ ਗੋਲੀਆਂ ਇਹ ਚਲਾਈਆਂ ਆ। ਸੰਡੇ ਦੀ ਨਾਈਟ ਮਿਡ ਨਾਈਟ ਤੋਂ ਪਹਿਲਾਂ ਜਿਹੜੀ ਜਾਰਜ ਟਾਊਨ ਨੇਬਰਹੁੱਡ ਆ, ਉੱਥੇ ਇਹ ਸਾਰਾ ਕੁਛ ਵਾਪਰਿਆ ਹੈਗਾ। ਸ਼ੀਸ਼ਾ ਤੋੜ ਕੇ 3 ਜਾਣੇ ਇਸ ਗੱਡੀ ਦੇ ਵਿੱਚ, ਪਾਰਕ ਗੱਡੀ ਸੀ ਉਸ ਟਾਈਮ, ਕੋਈ ਅੰਦਰ ਬੈਠਾ ਤਾਂ ਨਹੀਂ ਸੀਗਾ, ਪਰ ਉਸ ਦੌਰਾਨ ਉਹਨਾਂ ਨੂੰ ਉੱਥੋਂ ਭਜਾਉਣ ਦੇ ਲਈ ਫਿਰ ਜਿਹੜੀਆਂ ਆ ਉਹ ਗੋਲੀਆਂ ਚਲਾਉਣੀਆਂ ਪਈਆਂ। ਜੀ, ਅਗਲੀ ਖਬਰ ਵੱਲ ਚੱਲੀਏ। ਆਪਾਂ ਬਹੁਤ ਵਾਰ ਇੰਨੇ ਸੁੱਖ ਦੇ ਵਿੱਚ ਹੁੰਨੇ ਆ ਤੇ ਮਾੜੀ ਜਿਹੀ ਵੀ ਗੱਲ ਹੋ ਜਾ ਤਾਂ ਰੋਣ ਲੱਗ ਪੈਂਦੇ ਕਿ ਪਤਾ ਨਹੀਂ ਜੀ ਕੀ ਹੋਇਆ, ਕਿੱਦਾਂ ਸਰਵਾਈਵ ਕਰਨਾ। ਜੇ ਲੇਟੈਸਟ ਆਪਾਂ ਖਬਰਾਂ ਦੱਸਦੇ ਜਾਈਏ, ਜੋ ਕੁਝ ਗਾਜ਼ਾ ਦੇ ਵਿੱਚ ਵਾਪਰ ਰਿਹਾ ਆ, ਕਹਿੰਦੇ ਵੀ ਉੱਥੇ ਬਿਜਲੀ ਬੰਦ ਆ, ਉਹਨਾਂ ਦੀ ਆਕਸੀਜਨ ਵੀ ਬੰਦ ਆ, ਤੇ ਬੱਚਿਆਂ ਨੂੰ ਜਿਹੜੇ ਫੋਇਲ ਪੇਪਰ ਹੁੰਦੇ ਆ ਉਹਨਾਂ 'ਚ ਰੈਪ ਕਰਕੇ ਤੱਤੇ ਪਾਣੀ ਦੇ ਲਾਗੇ ਰੱਖਿਆ ਗਿਆ ਤਾਂ ਕਿ ਉਹ ਜੀਂਦੇ ਰਹਿ ਸਕਣ। CNN ਨੇ ਅੱਜ ਰਿਪੋਰਟ ਦਿੱਤੀ ਆ। ਦੇਖੋ ਦੁਨੀਆ 'ਚ ਕੀ ਕੁਝ ਵਾਪਰ ਸਕਦਾ। ਪਈ ਹਸਪਤਾਲ ਦੇ ਵਿੱਚ ਨਾ ਬਿਜਲੀ ਆ, ਨਾ ਆਕਸੀਜਨ ਆ, ਨਾ ਫਿਊਲ ਉੱਥੇ ਉਹਨਾਂ ਦੇ ਕੋਲ ਫਿਊਲ ਆ ਕਿਸੇ ਤਰ੍ਹਾਂ ਦਾ ਜਨਰੇਟਰ ਦੇ ਲਈ। ਬੱਚਿਆਂ ਨੂੰ ਫੋਇਲ ਪੇਪਰਸ ਦੇ ਵਿੱਚ ਰੈਪ ਕਰਕੇ ਤੱਤੇ ਪਾਣੀ ਦੇ ਲਾਗੇ ਰੱਖਿਆ ਗਿਆ ਹੈ ਤਾਂ ਕਿ ਉਹਨਾਂ ਨੂੰ ਜੀਂਦੇ ਰੱਖਿਆ ਜਾ ਸਕੇ। ਐਲ ਸ਼ਿਫਾ ਜੋ ਹਸਪੀਟਲ ਆ, ਉਹਦੇ ਲਾਗੇ ਫਾਈਟਿੰਗ ਬਹੁਤ ਚੱਲ ਰਹੀ ਹੈਗੀ ਆ, ਬੰਬਾਰਡਮੈਂਟ ਲਗਾਤਾਰ ਹੋ ਰਹੀ ਆ। ਨਵੇਂ ਜੰਮੇ ਬੱਚੇ ਜਿਹੜੇ ਆ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਮਾਰੇ ਵੀ ਜਾ ਚੁੱਕੇ, ਮਰ ਗਏ ਹੈਗੇ ਆ, ਕਿਉਂਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਸਪੋਰਟ ਨਹੀਂ ਮਿਲ ਰਹੀ। ਇਹ ਇਕੱਲਾ ਉੱਥੇ ਦੇ ਡਾਕਟਰ ਨਹੀਂ, ਅਮਰੀਕਨ ਡਾਕਟਰਸ ਵੀ ਕਹਿ ਰਹੇ ਹੈਗੇ ਆ। ਡਾਕਟਰ ਮੁਹੰਮਦ ਅਬੂ ਸੈਲਮੀਆ ਨੇ CNN ਨੂੰ ਦੱਸਿਆ ਵੀ ਸਾਡੇ ਕੋਲ ਨਾ ਪਾਣੀ ਆ, ਨਾ ਫੂਡ ਆ, ਨਾ ਮਿਲਕ ਆ, ਤੇ ਬੱਚੇ ਤੇ ਬੇਬੀਜ਼ ਦੀ ਸਿਚੁਏਸ਼ਨ ਕੈਟਾਸਟ੍ਰੋਫਿਕ ਇਸ ਟਾਈਮ ਬਣੀ ਹੋਈ ਹੈਗੀ ਆ। ਇੱਕ ਐਲ ਅਰੇਬੀ ਟੀਵੀ ਕਰਕੇ ਆ, ਉਸਨੇ ਦੱਸਿਆ ਵੀ ਬਹੁਤ ਵੱਡੀ ਗਿਣਤੀ 'ਚ ਬੱਚੇ ਜੋ ਇੰਟੈਂਸਿਵ ਕੇਅਰ ਯੂਨਿਟ ਆ ਉਹਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਇਜ਼ਰਾਈਲ ਦੇ ਮਿਲਟਰੀ ਸਪੋਕਸਪਰਸਨ ਨੇ ਇਹ ਦੱਸਿਆ ਵੀ ਅਸੀਂ ਜਿਹੜੀ ਫਾਈਟ ਸਾਡੀ ਹਮਾਸ ਦੇ ਨਾਲ ਲਗਾਤਾਰ ਚੱਲ ਰਹੀ ਆ, ਕਿਉਂਕਿ ਜੋ ਹਮਾਸ ਵਾਲੇ ਲੋਕ ਆ ਉਹ ਹਸਪੀਟਲ ਕੰਪਲੈਕਸ ਦੇ ਬਿਲਕੁਲ ਲਾਗੇ ਹੈਗੇ ਆ। ਸੋ ਇਸ ਕਰਕੇ ਸਾਡਾ ਇਹ ਚੱਲ ਰਿਹਾ ਹੈਗਾ। ਇਜ਼ਰਾਈਲ ਨੇ ਰਿਪੀਟਡਲੀ ਜਿਹੜਾ ਕਲੇਮ ਕੀਤਾ ਹੈ ਵੀ ਹਮਾਸ ਦੇ ਕਮਾਂਡਰ ਜਿਹੜੇ ਆ ਉਹ ਐਲ ਸ਼ਿਫਾ ਹਸਪੀਟਲ ਦੇ ਅੰਡਰ ਹੈਗੇ ਆ, ਪਰ ਹਮਾਸ ਨੇ ਤੇ ਹਸਪਤਾਲ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਇਦਾਂ ਦੀਆਂ ਖਬਰਾਂ ਨੂੰ ਡਿਨਾਈ ਕੀਤਾ ਆ। ਕਹਿੰਦੇ ਵੀ ਇਦਾਂ ਦੀ ਕੋਈ ਜਿਹੜੀ ਗੱਲਬਾਤ ਨਹੀਂ ਹੈਗੀ। ਜੀ, ਹਾਲਾਤ ਜਿਹੜੀ ਹਰਜੋਤ ਜੀ ਉੱਥੇ ਵੱਧ ਤੋਂ ਬੱਤਰ ਬਣੇ ਪਏ ਆ। ਅਲ ਕਦਜ਼ ਜਿਹੜਾ ਹਸਪਤਾਲ, ਉਹਦੇ ਇਰਦ ਗਿਰਦ ਗੋਲੀਕਾਂਡ, ਗੋਲੀਬਾਰੀ ਜਿਹੜੀ ਉਹ ਬਹੁਤ ਵਧੀਆ, ਸ਼ੈਲਿੰਗ ਤੇ ਗੋਲੀਆਂ ਜਿਹੜੀਆਂ ਬਹੁਤ ਜ਼ਿਆਦਾ ਚੱਲ ਰਹੀਆਂ ਆ। ਇਜ਼ਰਾਈਲੀ ਕਹਿ ਰਹੇ ਆ ਵੀ ਭਾਈ ਇੱਥੇ ਹਮਾਸ ਵਾਲੇ ਜਿਹੜੇ ਲੋਕ ਬੈਠੇ ਆ, ਜਿੱਦਾਂ ਤੁਸੀਂ ਦੱਸਿਆ ਵੀ ਡਾਕਟਰ ਤੇ ਜਿਹੜੇ ਉਹਨਾਂ ਹਸਪਤਾਲਾਂ ਦੇ ਡਾਇਰੈਕਟਰ ਆ, ਉਹ ਇਸ ਚੀਜ਼ ਨੂੰ ਨਕਾਰ ਰਹੇ ਨੇ, ਪਰ ਉਸ ਦੇ ਬਾਵਜੂਦ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ। ਇਜ਼ਰਾਈਲ ਵਾਲੇ ਇੱਕ ਟਰਮ ਲਗਾਤਾਰ ਵਰਤ ਰਹੇ ਆ, ਹਿਊਮਨ ਸ਼ੀਲਡ। ਉਸ ਦੇ ਮਤਲਬ ਇਜ਼ਰਾਈਲ ਵਾਲੇ ਇਹ ਕਹਿ ਰਹੇ ਆ ਵੀ ਜਿਹੜੇ ਹਮਾਸ ਵਾਲੇ ਆ ਆਮ ਲੋਕਾਂ ਨੂੰ ਇੱਕ ਢਾਲ ਬਣਾ ਕੇ ਵਰਤ ਰਹੇ ਆ, ਤੇ ਉਸ ਦੇ ਕਰਕੇ ਕਹਿੰਦੇ ਵੀ ਇਹ ਜੇ ਵਿੱਚ ਮਰ ਰਹੇ ਆ, ਉਹ ਉਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਵਾਈਟ ਵਾਸ਼ਿੰਗ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਬਹੁਤ ਸਾਰੀਆਂ ਹਿਊਮਨ ਰਾਈਟ ਆਰਗੇਨਾਈਜੇਸ਼ਨ ਉਹਨਾਂ ਨੇ ਇਜ਼ਰਾਈਲ ਦੇ ਉੱਤੇ ਦੋਸ਼ ਲਾਏ ਆ ਵੀ ਇਹਨਾਂ ਨੇ ਵਾਰ ਕ੍ਰਾਈਮ ਕੀਤੇ ਆ। 11,100 ਤੋਂ ਵੱਧ ਪੈਲਸਤੀਨੀ ਜਿਹੜੇ ਆ ਹੁਣ ਤੱਕ ਮਾਰੇ ਜਾ ਚੁੱਕੇ, ਜਿਨ੍ਹਾਂ ਚੋਂ ਬਹੁਤਾਤ ਸਿਵਿਲੀਅਨ ਨੇ, ਆਮ ਨਾਗਰਿਕ ਨੇ, 2/3 ਉਹਨਾਂ ਚੋਂ ਔਰਤਾਂ ਤੇ ਬੱਚੇ ਜਿਹੜੇ ਉਹ ਦੱਸੇ ਜਾ ਰਹੇ ਆ। ਇਸ ਡਿਫੈਂਸ ਦੇ ਵਿੱਚ ਇਜ਼ਰਾਈਲੀ ਆਰਮੀ ਇਹੀ ਕਹਿ ਰਹੀ ਹੈ ਵੀ ਪੈਲਸਤੀਨ ਦੇ ਜਿਹੜੇ ਇਹ ਗਰੁੱਪ ਹਮਾਸ ਵਾਲੇ ਆ, ਇਹ ਜਦੋਂ ਤੋਂ ਗਾਜ਼ਾ ਸਟ੍ਰਿਪ ਦੇ ਵਿੱਚ ਗਵਰਨ ਕਰ ਰਹੇ ਆ 2007 ਤੋਂ, ਉਹ ਸਿਵਿਲੀਅਨਸ ਨੂੰ ਢਾਲ ਬਣਾ ਕੇ, ਮਨੁੱਖੀ ਢਾਲ ਬਣਾ ਕੇ ਜਿਹੜੇ ਉਹ ਲਗਾਤਾਰ ਵਰਤਦੇ ਆ ਰਹੇ ਆ। ਪੈਲਸਤੀਨ ਆਰਮਡ ਗਰੁੱਪ ਜਿਹੜਾ ਹਮਾਸ ਆ, ਉਹਨਾਂ ਨੇ ਇਹਨਾਂ ਐਲੀਗੇਸ਼ਨਸ ਨੂੰ ਨਕਾਰਿਆ ਹੈਗਾ ਆ। ਪ੍ਰਾਈਮ ਮਿਨਿਸਟਰ ਉੱਥੇ ਦੇ ਨਿਤਨਿਆਹੂ ਇਜ਼ਰਾਈਲ ਦੇ, ਉਹਨਾਂ ਨੇ US ਦੇ ਪ੍ਰੈਜ਼ੀਡੈਂਟ ਤੇ ਜੋ ਬਾਈਡਨ ਨੂੰ ਪਿਛਲੇ ਮਹੀਨੇ ਵੀ ਇਹੀ ਦੱਸਿਆ ਵੀ ਹਮਾਸ ਵਾਲੇ ਸਿਵਿਲੀਅਨਸ ਦੇ ਪਿੱਛੇ ਜਿਹੜੇ ਉਹ ਲੁਕ ਕੇ ਬੈਠੇ ਪਏ ਨੇ। ਸੋ ਉਸ ਕਰਕੇ ਜਿਹੜੇ ਇਜ਼ਰਾਈਲ ਵਾਲੇ ਆ ਉਹ ਲਗਾਤਾਰ ਆਪਣੇ ਜਿਹੜੇ ਹਮਲੇ ਆ ਉਹਨਾਂ ਨੂੰ ਤੇਜ਼ ਉਹਨਾਂ ਨੇ
ਰੱਖਿਆ ਹੈਗਾ। ਅਲ ਕਰਜ਼ ਹਸਪਤਾਲ ਗਾਜ਼ਾ ਦਾ ਦੂਜਾ ਸਭ ਤੋਂ ਵੱਡਾ ਹਸਪਤਾਲ ਮੰਨਿਆ ਜਾਂਦਾ ਆ। ਉਸ ਦੇ ਇਰਦ ਗਿਰਦ ਜਿਹੜੀਆਂ ਫਾਇਰ ਫਾਈਟਸ ਆ, ਗੋਲੀਬਾਰੀ ਆ, ਉਹ ਹੁਣ ਤੇਜ਼ ਹੋ ਚੁੱਕੀਆਂ ਆ। ਅਲ ਸ਼ਿਫਾ ਤੇ ਅਲ ਕਰਜ਼ ਦੋ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਆ। ਇਸ ਟਾਈਮ ਉਹਨਾਂ ਦਾ ਵੀ ਫਿਊਲ ਜਿਹੜਾ ਉਹ ਲਗਾਤਾਰ ਖਤਮ ਹੋਣ ਜਾ ਰਿਹਾ। EU ਹੋ ਗਿਆ, UN ਹੋ ਗਿਆ, ਇਹਨਾਂ ਨੇ ਇਮੀਡੀਏਟ ਪੌਜ਼ ਦੀ ਗੱਲ ਆਖੀ ਆ ਗਾਜ਼ਾ ਦੇ ਵਿੱਚ, ਪਰ ਹਾਲ ਦੀ ਘੜੀ ਇਜ਼ਰਾਈਲ ਵਾਲੇ, ਅਮਰੀਕਾ ਵਾਲੇ ਇਸ ਗੱਲ ਨੂੰ ਬਿਲਕੁਲ ਵੀ ਜਿਹੜਾ ਆ ਉਹ ਨਹੀਂ ਸੁਣ ਰਹੇ ਹੈਗੇ। ਸੋ ਸਥਿਤੀ ਕਾਫੀ ਮੰਦਭਾਗੀ ਹੈਗੀ ਆ। ਤੇ ਜਿਹੜੀ ਚੀਜ਼ ਹਰਜੋਤ ਸਿੰਘ ਜੀ ਤੁਸੀਂ ਦੱਸੀ ਸ਼ੁਰੂਆਤ ਦੇ ਵਿੱਚ ਵੀ ਕਿੱਦਾਂ ਅਲਮੀਨੀਅਮ ਦੇ ਫੋਇਲ ਦੇ ਵਿੱਚ ਨਿਆਣਿਆਂ ਨੂੰ, ਨਵ ਜਨਮੇ ਬੱਚਿਆਂ ਨੂੰ ਰੈਪ ਕਰਕੇ ਤੱਤੇ ਪਾਣੀ ਦੇ ਲਾਗੇ ਰੱਖਦੇ ਆ ਵੀ ਭਾਈ ਬਚੇ ਰਹਿ ਜਾਣ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੁਕਸਾਨ ਨਾ ਹੋਵੇ ਉਹਨਾਂ ਦਾ। ਇਹ ਬਹੁਤ ਵੱਡੀ ਇੱਕ ਮਨੁੱਖੀ ਤਰਾਸਦੀ ਆਪਣੇ ਸਾਹਮਣੇ ਅਨਫੋਲਡ ਹੋ ਰਹੀ ਆ। ਇਸ ਕਹਿੰਦੇ ਵੀ ਲੜਾਈ ਦੇ ਵਿੱਚ ਹੁਣ ਤੱਕ ਗਾਜ਼ਾ ਪੱਟੀ 'ਚ 41,000 ਤੋਂ ਵੱਧ ਜਿਹੜੀਆਂ ਰਿਹਾਇਸ਼ੀ ਇਮਾਰਤਾਂ ਆ ਉਹਨਾਂ ਦਾ ਨੁਕਸਾਨ ਹੋ ਚੁੱਕਾ ਆ। 94 ਸਰਕਾਰੀ ਹੈੱਡਕੁਆਟਰ, 71 ਜਿਹੜੀਆਂ ਮੌਸਕ ਮਸਜਿਦਾਂ, 253 ਜਿਹੜੇ ਸਕੂਲ ਆ ਹੁਣ ਤੱਕ ਡੈਮੇਜ ਹੋਏ ਆ। ਇਸ ਦੇ ਨਾਲ ਨਾਲ 180 ਮਿਲੀਅਨ ਤੋਂ ਵੱਧ ਦੀ ਲਾਗਤ ਦਾ ਜਿਹੜਾ ਐਗਰੀਕਲਚਰ ਲਾਸ ਆ ਉਹ ਸਿੱਧਾ ਜਿਹੜਾ ਹੋ ਚੁੱਕਾ। ਤੇ 25% ਕਹਿੰਦੇ ਵੀ ਐਗਰੀਕਲਚਰ ਫਾਰਮਸ ਆ ਉਹ ਹੁਣ ਤੱਕ ਡਿਸਟਰੋਏ ਹੋ ਚੁੱਕੇ ਆ। ਸੋ ਗਰਭਵਤੀ ਔਰਤਾਂ ਦੇ ਲਈ ਜਿਹੜੀ ਪ੍ਰਾਇਮਰੀ ਕੇਅਰ ਆ ਉਹ ਟੋਟਲੀ ਕਹਿੰਦੇ ਵੀ ਖਤਮ ਹੋ ਚੁੱਕੀ ਆ। ਸੋ ਕਾਫੀ ਜ਼ਿਆਦਾ ਜਿਹੜੀ ਸਥਿਤੀ ਹੈ ਹਰਜੋਤ ਸਿੰਘ ਜੀ, ਬੈਡ ਜਿਹੜੀ ਆ, ਮਾੜੀ ਆ ਉੱਥੇ ਬਣੀ ਹੋਈ ਹੈਗੀ ਆ ਜੀ। ਹੁਣ ਤੱਕ ਇਜ਼ਰਾਈਲ ਦੀ 에ਅਰ ਸਟ੍ਰਾਈਕ ਦੇ ਨਾਲ 11,000 ਲੋਕਾਂ ਦੀ ਮੌਤ ਹੋ ਚੁੱਕੀ ਆ, ਜਿਹਦੇ ਵਿੱਚੋਂ 4506 ਬੱਚੇ ਤੇ 3023 ਵਿਮਨ ਹੈਗੀਆਂ ਆ, ਬੀਬੀਆਂ ਸੀਗੀਆਂ। ਇਹ ਲੇਟੈਸਟ ਫਿਗਰ ਜੋ ਪੈਲਸਤੀਨੀਅਨ ਮਿਨਿਸਟਰੀ ਆਫ ਹੈਲਥ ਆ ਉਹਨਾਂ ਨੇ ਰਿਲੀਜ਼ ਕੀਤੇ ਹੈਗੇ ਆ। ਵੋਕਰ ਟਰਕ ਕਰਕੇ UN ਹਾਈ ਕਮਿਸ਼ਨਰ ਫॉर ਹਿਊਮਨ ਰਾਈਟਸ ਹੈਗੇ ਆ, ਉਹਨਾਂ ਨੇ ਕਿਹਾ ਵੀ ਹਮਾਸ ਦਾ ਇਜ਼ਰਾਈਲ ਦੋਨਾਂ ਨੇ ਵਾਰ ਕ੍ਰਾਈਮ ਜਿਹੜੇ ਆ ਇਹ ਕਮਿਟ ਕੀਤੇ ਆ। ਡਾਕਟਰ ਮਨੀਰ ਅਲ ਵਰਸ਼ ਜੋ ਡਾਇਰੈਕਟਰ ਜਨਰਲ ਆ ਇਸ ਜੋ ਹਸਪਤਾਲ ਆ ਉਹਦੇ ਤੇ ਹੈਲਥ ਮਿਨਿਸਟਰੀ ਦੇ, ਉਹਨਾਂ ਨੇ ਇਹ ਕਿਹਾ ਆ ਵੀ ਜੇ ਡਾਕਟਰਸ ਜਾਂ ਉਹਨਾਂ ਨੂੰ ਕੇਅਰ ਕਰਨ ਵਾਲੇ ਉੱਥੋਂ ਛੱਡ ਕੇ ਚੱਲ ਗਿਆ ਤੇ 700 ਦੇ ਕਰੀਬ ਜਿਹੜੇ ਪੇਸ਼ੈਂਟਸ ਆ ਉਹ ਉਹਨਾਂ ਦੀ ਮੌਤ ਹੋ ਜਾਊਗੀ। ਸੋ ਸਿਚੁਏਸ਼ਨ ਬਹੁਤ ਹੀ ਜਿਹੜੀ ਇਸ ਟਾਈਮ ਪੈਲਸਤੀਨੀਅਨ ਦੇ ਵਿੱਚ ਬੈਡ ਬਣੀ ਹੋਈ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਉਹ ਆ ਰਹੀ ਆ ਭਾਰਤ ਤੋਂ, ਜਿੱਥੇ ਸੁਰੰਗ ਬਣਾਉਂਦੇ ਹੋਏ ਜਿਹੜੇ 40 ਕਰਮਚਾਰੀ ਆ, 40 ਵਰਕਰ ਆ, ਉਹ ਟਰੈਪ ਹੋ ਗਏ ਨੇ। ਕਹਿੰਦੇ ਵੀ ਉਹ ਜਿਹੜੀ ਸੁਰੰਗ ਬਣਾ ਰਹੇ ਸੀਗੇ, ਖੋਦ ਰਹੇ ਸੀ, ਉਹ ਕਲੈਪਸ ਹੋ ਗਈ, ਉਹਨਾਂ ਦੇ ਉੱਤੇ ਹੀ ਜਿਹੜੀ ਆ ਡਿੱਗ ਪਈ ਹੈਗੀ ਆ। ਉੱਤਰਾਖੰਡ ਇਲਾਕੇ ਦੇ ਵਿੱਚ ਕਹਿੰਦੇ ਵੀ ਇਹ ਸਾਰਾ ਕੁਝ ਵਾਪਰਿਆ। ਉੱਥੇ ਇੱਕ ਲੈਂਡ ਸਲਾਈਡ ਹੋ ਗਈ ਆ ਤੇ ਕੰਸਟਰਕਸ਼ਨ ਵਰਕਰਸ ਨੂੰ ਹੁਣ ਕੱਢਣ ਦਾ ਜਿਹੜਾ ਕੰਮ ਆ ਉਹ ਚੱਲ ਰਿਹਾ ਆ। ਸੋ 40 ਜਿਹੜੇ ਵਰਕਰ ਆ ਉਹ ਟਰੈਪ ਹੋਏ ਨੇ। ਇਹ ਕੰਸਟਰਕਸ਼ਨ ਪ੍ਰੋਜੈਕਟ ਉੱਤਰਾਖੰਡ ਦੇ ਵਿੱਚ ਚੱਲ ਰਿਹਾ ਸੀਗਾ। ਸੋ ਇਹ ਕਾਫੀ ਮਾਊਂਟੇਨੀਅਸ, ਆਪਾਂ ਨੂੰ ਪਤਾ ਵੀ ਪਹਾੜੀ ਇਲਾਕਾ ਆ। ਭਾਰਤ ਦੇ ਦੁਆਰਾ ਬਹੁਤ ਸਾਰੀਆਂ ਜਿਹੜੀਆਂ ਉੱਥੇ ਸੁਰੰਗਾਂ ਲੰਬੀਆਂ ਰਿਕਾਰਡ ਤੋੜ ਜਿਹੜੀਆਂ ਉੱਥੇ ਬਣਾਈਆਂ ਜਾ ਰਹੀਆਂ ਆ, ਤੇ ਪਰ ਉਹਦੇ ਵਿੱਚ ਨਾਲ ਦੇ ਨਾਲ ਇੱਦਾਂ ਦੇ ਜਿਹੜੇ ਨੁਕਸਾਨ ਆ ਉਹ ਵੀ ਕਿਤੇ ਕਿਤੇ ਵਾਪਰ ਜਾਂਦੇ। ਉੱਥੇ ਦਾ ਜਿਹੜੇ ਪੁਲਿਸ ਅਧਿਕਾਰੀ ਪ੍ਰਸ਼ਾਂਤ ਕੁਮਾਰ, ਉਹ ਕਹਿੰਦੇ ਵੀ ਸਾਰੇ ਜਿਹੜੇ ਕੰਸਟਰਕਸ਼ਨ ਵਰਕਰ ਆ ਉਹ ਸੇਫ ਨੇ ਤੇ ਹੁਣ ਅਸੀਂ ਉਹਨਾਂ ਨੂੰ ਆਕਸੀਜਨ ਤੇ ਵਾਟਰ ਜਿਹੜੀ ਉਹ ਸਪਲਾਈ ਕਰ ਰਹੇ ਆ। ਤੇ ਜਿਹੜਾ ਮਲਬਾ ਉਹਨਾਂ ਦੇ ਇਰਦ ਗਿਰਦ ਆ ਚੁੱਕਾ ਆ ਜਿਹਦੇ ਵਿੱਚ ਉਹ ਟਰੈਪ ਆ, ਉਹਨੂੰ ਹਟਾ ਕੇ ਇਹਨਾਂ ਨੂੰ ਕੱਢਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਇਸ ਟਾਈਮ ਚੱਲ ਰਹੀਆਂ ਆ। ਨਵਯੁਗ ਕੰਸਟਰਕਸ਼ਨ ਕੰਪਨੀ ਦੇ ਜਿਹੜੇ ਮੈਨੇਜਰ ਰਾਜੇਸ਼ ਪਵਾਰ, ਉਹਨਾਂ ਨੇ ਜਿਹੜਾ ਉਹ ਦੱਸਿਆ, ਕਨਫਰਮ ਕੀਤਾ ਵੀ ਇੰਨੇ ਜਾਣੇ ਜਿਹੜੇ ਆ ਉਹ ਵਾਕਿਆ ਹੀ ਟਰੈਪ ਹੋਏ ਹੈਗੇ ਆ। ਇਹ ਸਰਕਾਰ ਦਾ, ਕੇਂਦਰੀ ਸਰਕਾਰ ਦਾ ਇੱਕ ਪ੍ਰੋਜੈਕਟ ਆ ਜਿਹਦੇ ਵਿੱਚ ਵੱਖ-ਵੱਖ ਜਿਹੜੇ ਹਿੰਦੂ ਧਰਮ ਦੇ ਜਿਹੜੇ ਕਹਿ ਲਓ ਵੀ ਇਤਿਹਾਸਕ ਸਥਾਨ ਜਾਂ ਉਹਨਾਂ ਦੇ ਪਿਲਗ੍ਰਿਮੇਜ ਸਾਈਟਸ ਆ, ਉਹਨਾਂ ਨੂੰ ਆਪਸ 'ਚ ਜੋੜਨ ਦੇ ਲਈ ਇੱਦਾਂ ਦੀਆਂ ਜਿਹੜੀਆਂ ਟਨਲਸ ਆ ਉਹ ਬਣਾਈਆਂ ਜਾ ਰਹੀਆਂ ਆ। ਇਹ ਕਹਿੰਦੇ ਵੀ 4.5 ਕਿਲੋਮੀਟਰ ਲੰਬੀ ਸੁਰੰਗ ਇਹਨਾਂ ਨੇ ਬਣਾਉਣੀ ਸੀਗੀ, ਜਿਹੜੀ 200 ਮੀਟਰ ਚੌੜੀ ਸੀਗੀ ਐਂਟਰੈਂਸ ਦੇ ਜਿਹੜਾ ਉੱਤੇ, ਜਿਸ ਦੇ ਵਿੱਚ ਇਹ ਘਟਨਾ ਵਾਪਰੀ ਆ। ਜੀ। ਅਗਲੀ ਖਬਰ ਇੰਗਲੈਂਡ ਤੋਂ ਆ ਰਹੀ ਹੈ। ਇੰਗਲੈਂਡ ਦੇ ਵਿੱਚ ਜੋ ਉੱਥੇ ਦੀ ਪਾਰਲੀਮੈਂਟ ਆ ਉਹਦੇ ਵਿੱਚ ਕਾਫੀ ਰਿਸ਼ਫਲ ਹੋਇਆ ਹੈਗਾ। ਸਾਬਕਾ ਪ੍ਰਾਈਮ ਮਿਨਿਸਟਰ ਡੇਵਿਡ ਕੈਮਰਨ, ਉਹਨਾਂ ਨੂੰ ਵਾਪਸ ਫੇਰ ਜਿਹੜੀ ਆ ਉਹਨਾਂ ਦੀ ਪਾਰਲੀਮੈਂਟ ਉਹਦੇ ਵਿੱਚ ਬੁਲਾ ਲਿਆ ਗਿਆ ਹੈਗਾ। ਇੱਕ ਉੱਥੇ ਦੀ ਬਹੁਤ ਹੀ ਹਾਰਡ ਲਾਈਨਰ ਜੋ ਹੋਮ ਸੈਕਟਰੀ ਆ
ਉਸ ਨੂੰ ਫਾਇਰ ਕਰ ਦਿੱਤਾ ਗਿਆ ਹੈਗਾ, ਪਟੇਲ ਸਵੀਲਾ ਬ੍ਰੈਬਰਮੈਨ। ਅੱਛਾ ਜੀ ਉਹ ਜਿਹੜੀਆਂ ਸਟੇਟਮੈਂਟ ਆ ਬੜੀਆਂ ਪੁੱਠੀਆਂ ਦਿੰਦੀ ਸੀ। ਇਸ ਤੋਂ ਪਹਿਲਾਂ ਵੀ ਜਿਹੜੀ ਉਹਨਾਂ ਦੀ ਹੋਮ ਸੈਕਟਰੀ ਪਟੇਲ ਕਰਕੇ ਸੀ, ਉਹ ਸਿੱਖਾਂ ਦੇ ਅਗੇਂਸਟ ਬਹੁਤ ਪੁੱਠੀਆਂ ਸਟੇਟਮੈਂਟ ਦਿੰਦੀ ਸੀ। ਸੋ ਸਵੀਲਾ ਬ੍ਰੈਬਰਮੈਨ ਜੋ ਹੋਮ ਸੈਕਟਰੀ ਆ, ਪਿਛਲੇ ਦਿਨਾਂ ਦੇ ਵਿੱਚ 3 ਲੱਖ ਪਾਲਸਤੀਨੀਅਨ ਨੇ ਪ੍ਰੋਟੈਸਟ ਕੀਤਾ। ਪਾਲਸਤੀਨੀਅਨ ਨਹੀਂ ਕਹਿਣਾ, ਆਪਾਂ ਕਹਿੰਦੇ ਮੁਸਲਿਮ ਮੋਸਟਲੀ, ਜਾਂ ਜਿਹੜੇ ਹਿਊਮਨ ਰਾਈਟਸ ਐਕਟਿਵਿਸਟ ਆ, 300,000 ਦੇ ਕਰੀਬ ਉਹਨਾਂ ਲੋਕਾਂ ਨੇ ਲੰਡਨ ਦੇ ਵਿੱਚ ਪ੍ਰੋਟੈਸਟ ਕੀਤਾ ਵੀ ਜੋ ਕੁਝ ਇਜ਼ਰਾਈਲ ਤੇ ਫਲਸਤੀਨੀਆਂ 'ਚ ਵਾਪਰ ਰਿਹਾ ਆ, ਸ਼ਰੇਆਮ ਘਾਣ ਆ ਹਿਊਮੈਨਿਟੀ ਦਾ, ਇਨਸਾਨੀਅਤ ਦਾ, ਤੇ ਉੱਥੇ ਸੀਜ਼ ਫਾਇਰ ਹੋਣਾ ਚਾਹੀਦਾ ਹੈਗਾ। ਉਸ ਨੂੰ ਲੈ ਕੇ 3 ਲੱਖ ਲੋਕਾਂ ਨੇ ਪ੍ਰੋਟੈਸਟ ਕੀਤਾ ਸੀ ਤੇ ਸਵੀਲਾ ਬ੍ਰੈਬਰਮੈਨ ਨੇ ਸਟੇਟਮੈਂਟ ਜਾਰੀ ਕੀਤੀ ਸੀ, ਬਹੁਤ ਹੀ ਉਲਟ ਜਿਹੜੇ ਪ੍ਰੋਟੈਸਟਰਸ ਹੈਗੇ ਆ, ਪ੍ਰੋ ਪਾਲਸਤੀਨੀਅਨ ਪ੍ਰੋਟੈਸਟਰਸ, ਉਹਨਾਂ ਦੇ ਅਗੇਂਸਟ। ਸੋ ਉਸ ਨੂੰ ਲੈ ਕੇ ਜੋ ਯੂਕੇ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਆ, ਉਹਨਾਂ ਨੇ ਇਸ ਨੂੰ ਫਾਇਰ ਕਰ ਦਿੱਤਾ ਹੈਗਾ ਆ। ਉਸ ਤੋਂ ਬਿਨਾਂ ਡੇਵਿਡ ਕੈਮਰੋਨ, ਜਿਨ੍ਹਾਂ ਨੇ ਪ੍ਰਾਈਮ ਮਿਨਿਸਟਰ 2010 ਤੋਂ ਲੈ ਕੇ 2016 ਤੱਕ ਪ੍ਰਾਈਮ ਮਿਨਿਸਟਰ ਦਾ ਰੋਲ ਅਦਾ ਕੀਤਾ ਸੀ, ਉਹਨਾਂ ਨੂੰ ਦੁਬਾਰਾ ਕੀ ਫਿਰ ਆਪਣੀ ਸਰਕਾਰ ਦੇ ਵਿੱਚ ਐਜ਼ ਏ ਫੋਰਨ ਸੈਕਟਰੀ ਲੈ ਲਿਆ ਹੈਗਾ। ਜੀ ਜੀ ਬਿਲਕੁਲ। ਸੋ ਕਹਿੰਦੇ ਵੀ ਡੇਵਿਡ ਕੈਮਰਨ ਇੱਕ ਵਾਰੀ ਫਿਰ 10 ਡਾਊਨਿੰਗ ਸਟਰੀਟ ਦੇ ਉੱਤੇ ਨਜ਼ਰ ਆਏ ਆ। ਟੌਪ ਦੀ ਬ੍ਰਿਟਿਸ਼ ਦੀ ਪੋਲਿਟਿਕਸ ਦੇ ਵਿੱਚ ਇੱਕ ਉਹਨਾਂ ਦਾ ਕਮਬੈਕ ਦੇਖਿਆ ਜਾ ਰਿਹਾ ਆ। ਉਸ ਦਾ ਹੁਣ ਬੌਸ ਜਿਹੜਾ ਉਹ ਰਿਸ਼ੀ ਸੁਨਾਕ ਆ, ਤੇ ਕਈ ਜਿਹੜੇ ਸਿਆਸੀ ਮਾਹਰ ਕਹਿ ਰਹੇ ਆ ਵੀ ਰਿਸ਼ੀ ਸੁਨਾਕ ਨੂੰ ਇਹ ਜਿਹੜਾ ਫੈਸਲਾ ਆ ਪੈਰ ਵਿੱਚ ਵੱਜੇ ਕੁਹਾੜੇ ਵਾਂਗੂ ਹੋ ਸਕਦਾ ਆ। ਡੇਵਿਡ ਕੈਮਰਨ ਇੱਕ ਟਾਈਮ ਦੇ ਉੱਤੇ ਉੱਥੇ ਦਾ ਪ੍ਰਾਈਮ ਮਿਨਿਸਟਰ ਰਿਹਾ ਆ, ਤੇ ਕਹਿੰਦੇ ਵੀ ਸੁਨਾਕ ਨੇ ਇੱਕ ਹਿਸਾਬ ਦੇ ਨਾਲ ਸਾਰਿਆਂ ਨੂੰ ਸ਼ੌਕ ਕਰ ਦਿੱਤਾ ਜਦ ਇਸ ਨੂੰ ਉਹਨਾਂ ਨੇ ਦੁਬਾਰਾ ਚੁਣਿਆ। ਕੈਮਰਨ ਹੀ ਸੀਗਾ ਉਸ ਟਾਈਮ ਦੇ ਉੱਤੇ ਜਦੋਂ ਬ੍ਰੈਕਸਿਟ ਹੋਇਆ ਸੀ, ਬ੍ਰੈਕਸਿਟ ਦਾ ਰੈਫਰੈਂਡਮ ਹੋਇਆ, ਤੇ ਉਸ ਤੋਂ ਬਾਅਦ ਦੇ ਵਿੱਚ ਯੂਕੇ ਦੇ ਕਾਫੀ ਮੰਦੇ ਹਾਲਾਤ ਲਗਾਤਾਰ ਬਣਦੇ ਜਿਹੜੇ ਉਹ ਗਏ ਹੈਗੇ ਆ। ਸੁਨਾਕ ਇੱਕ ਟਾਈਮ ਦੇ ਉੱਤੇ ਕੈਮਰਨ ਦੇ ਉਲਟ ਆਪਣੇ ਆਪ ਨੂੰ ਡਿਫਾਈਨ ਉਹਨਾਂ ਨੇ ਕੀਤਾ ਸੀਗਾ, ਪਰ ਹੁਣ ਕੈਮਰਨ ਦੀ ਜਿਹੜੀ ਅਪੁਆਇੰਟਮੈਂਟ ਉਹਨਾਂ ਨੇ ਖੁਦ ਕਰਕੇ ਇਹ ਸਾਰੀਆਂ ਗੱਲਾਂ ਦੇ ਵਿੱਚ ਹੁਣ ਨਵੀਆਂ ਅਟਕਲਾਂ, ਜਿਹੜੀਆਂ ਸਿਆਸੀ ਅਟਕਲਾਂ ਆ, ਉਹਨਾਂ ਨੂੰ ਜਨਮ ਜਿਹੜਾ ਉਹ ਦੇ ਦਿੱਤਾ ਹੈ। ਸੋ ਲੈਟਸ ਸੀ ਕੀ ਉੱਥੇ ਬਣਦਾ ਆ। ਯੂਕੇ ਦੇ ਵਿੱਚ ਸਿਆਸੀ ਜਿਹੜੀ ਉਥਲ ਪੁਥਲ ਆ ਪਿਛਲੇ ਕਈ ਸਾਲਾਂ ਤੋਂ, ਬ੍ਰੈਕਸਿਟ ਤੋਂ ਲੈ ਕੇ ਹੁਣ ਤੱਕ, ਬਹੁਤ ਨਵੇਂ ਜਿਹੜੇ ਉੱਥੇ ਕੁਛ ਛੋਟੇ ਸਮੇਂ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹ ਬਣਦੇ ਰਹੇ ਹੈਗੇ ਆ। ਹਰਜੋਤ ਸਿੰਘ ਜੀ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਗੱਲਾਂ, ਇਕੋਨਮੀ ਨੂੰ ਲੈ ਕੇ ਕੀ ਚਰਚਾਵਾਂ ਜਿਹੜੀਆਂ ਹੋਰ ਚੱਲ ਰਹੀਆਂ ਜੀ ਤੇ ਜਿਹੜੇ ਡਿਫੈਂਸ ਸੈਕਟਰੀ ਆ ਆਪਣੇ, ਉਹਨਾਂ ਨੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਇੰਡੀਆ ਗਏ ਹੋਏ ਆ। ਉਹਨਾਂ ਨੇ ਇੰਡੀਆ ਵਾਲਿਆਂ ਨੂੰ ਕਿਹਾ ਵੀ ਬੰਦੇ ਬਣ ਕੇ ਜਿਹੜੀ ਆ ਕੈਨੇਡਾ ਦੇ ਨਾਲ ਭਾਈ ਨਿੱਜਰ ਦੇ ਮਾਮਲੇ 'ਚ ਹੋਰ ਕੀ ਗੱਲਾਂ ਹੋਈਆਂ ਆ, ਉਹ ਆਪਾਂ ਜਿਹੜਾ ਉਹ ਸ਼ੇਅਰ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सबका स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी आਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਭਾਈ ਨਿੱਜਰ ਉਹਨਾਂ ਦੇ ਮਾਮਲੇ ਦੇ ਵਿੱਚ ਕੁਝ ਲੇਟੈਸਟ ਅਪਡੇਟਸ ਦੇ ਵਿੱਚ ਦੱਸਦੇ ਜਾਈਏ ਤਾਂ ਵੀਕਐਂਡ ਦੇ ਉੱਤੇ ਜਸਟਿਨ ਟਰੂਡੋ ਨੇ ਇੱਕ ਵਾਰੀ ਫਿਰ ਪਹਿਲਾਂ ਜਿਹੜਾ ਹੋ ਕਿਹਾ ਵੀ ਭਾਈ ਇੰਡੀਆ ਕੈਨੇਡਾ ਦੇ ਨਾਲ ਵਰਕ ਕਰੇ ਇਨਵੈਸਟੀਗੇਸ਼ਨ ਨੂੰ ਜਿਹੜਾ ਉਹ ਲੈ ਕੇ ਜਿਹੜੇ ਇੱਥੋਂ ਤੱਕ ਕਿ ਜਸਟਿਨ ਟਰੂਡੋ ਹੁਣਾਂ ਨੇ ਕਿਹਾ ਵੀ ਜੇ ਵੱਡੀਆਂ ਕੰਟਰੀਆਂ ਇੰਟਰਨੈਸ਼ਨਲ ਕਾਨੂੰਨ ਦੀ ਉਲੰਘਣਾ ਕਰਨਗੀਆਂ ਵਿਦਆਊਟ ਐਨੀ ਕੰਸੀਕੁਐਂਸਿਸ ਤਾਂ ਇਹ ਬਹੁਤ ਇੱਕ ਖਤਰਨਾਕ ਬਗੈਰ ਕਿਸੇ ਸਿੱਟਿਆਂ ਤੋਂ ਤਾਂ ਇੱਕ ਖਤਰਨਾਕ ਰੁਝਾਨ ਦੇ ਵੱਲ ਨੂੰ ਜਿਹੜਾ ਉਹ ਵਧਾਂਗੇ। ਨਵੀਂ ਦਿੱਲੀ ਤੇ ਓਟਾਵਾ ਦੇ ਵਿੱਚ ਯਾਨੀ ਕਿ ਇੰਡੀਆ ਕੈਨੇਡਾ ਦੇ ਦਰਮਿਆਨ
ਜਿਹੜੇ ਰਿਸ਼ਤੇ ਆ ਉਹ ਕੁੜੱਤਣ ਭਰੇ ਹੋ ਚੁੱਕੇ ਆ ਉਦੋਂ ਤੋਂ, ਜਦੋਂ ਤੋਂ ਇੰਡੀਆ ਦੇ ਏਜੰਟਸ ਤੇ ਦੁਬਾਰਾ ਭਾਈ ਨਿੱਜਰ ਹੁਣਾਂ ਦਾ ਕਤਲ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜਾ ਆ ਉੱਥੇ ਕੀਤਾ ਗਿਆ ਸੀਗਾ ਜੂਨ ਮਹੀਨੇ 'ਚ, ਤੇ 3 ਮਹੀਨੇ ਬਾਅਦ ਉਸ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਹੁਣ ਤੋਂ ਅੱਜ ਤੋਂ ਜੇ ਦੇਖਿਆ ਜਾਵੇ ਤਾਂ ਜਸਟਿਨ ਟਰੂਡੋ ਹੁਣਾਂ ਨੇ ਸਦਨ ਦੇ ਵਿੱਚ ਖੜ ਕੇ ਭਾਰਤ ਦੇ ਉੱਤੇ ਜਿਹੜੇ ਆ ਇਹ ਇਲਜ਼ਾਮ ਜਿਹੜੇ ਆ ਉਹ ਲਗਾਏ ਆ। ਇਹ ਕਿਹਾ ਸੀਗਾ ਵੀ ਭਾਈ ਇਹਦੇ ਵਿੱਚ ਭਾਰਤੀ ਏਜੰਟਸ ਦਾ ਹੱਥ ਹੋ ਸਕਦਾ ਹੈ, ਤੇ ਕਹਿੰਦੇ ਵੀ ਸਾਡੇ ਕੋਲ ਕ੍ਰੈਡੀਬਲ ਐਵੀਡੈਂਸ ਇਸ ਦੇ ਮੁਤਲਕ ਮੌਜੂਦ ਆ। 5 ਆਈਜ਼ ਦੀ ਗੱਲ ਹਰਜੋਤ ਸਿੰਘ ਦੀ ਚੱਲੀ ਸੀ, ਜਿਹਦੇ ਵਿੱਚ ਅਮਰੀਕਾ ਨੇ ਲੱਗ ਰਿਹਾ ਵੀ ਮੁੱਖ ਤੌਰ ਦੇ ਉੱਤੇ ਇਹਨਾਂ ਨੂੰ ਇਹ ਜਿਹੜੀ ਇੰਟੈਲੀਜੈਂਸ ਦਿੱਤੀ ਸੀ। ਐਂਥਨੀ ਬਲਿੰਕਨ ਉਹਨਾਂ ਨੇ ਵੀ ਇੱਕ ਵਾਰੀ ਫੇਰ ਇੰਡੀਆ ਨੂੰ ਇਸ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਕਰਨ ਦੇ ਲਈ, ਕੈਨੇਡਾ ਦਾ ਸਾਥ ਦੇਣ ਦੇ ਲਈ ਗੱਲ ਜਿਹੜੀ ਉਹ ਆਖੀ ਹੈਗੀ ਆ। ਬਾਰ-ਬਾਰ ਐਂਥਨੀ ਬਲਿੰਕਨ ਹੋਣਾ ਦਾ ਇੱਦਾਂ ਇਹ ਕਹਿਣਾ ਇਹ ਇੱਕ ਕਾਫੀ ਵੱਡੀ ਜਿਹੜੀ ਆ ਹੈਡਲਾਈਨ ਆ ਉਹ ਬਣ ਰਹੀ ਹੈਗੀ ਆ, ਕਿਉਂਕਿ ਆਪਾਂ ਦੇਖਿਆ ਵੀ ਪਿਛਲੇ ਮਹੀਨੇ ਸਵਾ ਮਹੀਨੇ ਤੋਂ ਇਜ਼ਰਾਈਲ ਹਮਾਸ ਦੇ ਯੁੱਧ ਦੇ ਕਰਕੇ ਇਹ ਜਿਹੜੀ ਖਬਰ ਆ ਕਿਤੇ ਨਾ ਕਿਤੇ ਬੈਕ ਐਂਡ ਦੇ ਉੱਤੇ ਚਲੀ ਗਈ ਸੀਗੀ, ਪਰ ਐਂਥਨੀ ਬਲਿੰਕਨ ਹੋਣਾ ਦੇ ਦੁਆਰਾ ਨਵੀਂ ਦਿੱਲੀ ਦੇ ਵਿੱਚ ਡਿਪਲੋਮੈਟਿਕ ਵਿਜ਼ਿਟ ਦੇ ਦੌਰਾਨ ਜਦੋਂ ਡਿਫੈਂਸ ਸਕੱਤਰ ਲਾਇਡ ਆਸਟਨ ਵੀ ਜਿਹੜੇ ਉਹ ਗਏ ਆ ਉੱਥੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ, ਜਦੋਂ ਉਹਨਾਂ ਨੇ ਇੱਕ ਵਾਰੀ ਫੇਰ ਇਹ ਬਿਆਨ ਦਿੱਤਾ ਵੀ ਇੰਡੀਆ ਨੂੰ ਸਾਥ ਦੇਣਾ ਚਾਹੀਦਾ ਆ ਕੈਨੇਡਾ ਦੀ ਇਸ ਇਨਵੈਸਟੀਗੇਸ਼ਨ ਨੂੰ ਲੈ ਕੇ, ਤਾਂ ਇਹ ਚਰਚਾ ਇੱਕ ਵਾਰੀ ਫੇਰ ਫੋਰ ਫਰੰਟ ਦੇ ਉੱਤੇ ਆ ਗਈ ਆ, ਮੋਹਰੇ ਆ ਚੁੱਕੀ ਆ ਜੀ। ਸੋ ਦੋਨੋਂ ਹੀ ਆਪਣੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਤੇ ਸੈਕਟਰੀ ਆਫ ਡਿਫੈਂਸ ਜੋ ਹੈਗੇ ਆ ਲਾਇਡ ਆਸਟਨ, ਉਹ ਇੰਡੀਆ ਗਏ ਹੋਏ ਆ ਤੇ ਉਹਨਾਂ ਨੇ ਉੱਥੇ ਦੇ ਫੋਰਨ ਮਿਨਿਸਟਰ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਤੇ ਪ੍ਰਾਈਮ ਮਿਨਿਸਟਰ ਦੇ ਨਾਲ ਵੀ ਉਹ ਮਿਲੇ ਹੈਗੇ ਆ। ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਆ ਤੇ ਨਾਲ ਦੀ ਨਾਲ ਜਿਹੜੀ ਯੂਐਸ ਗਵਰਨਮੈਂਟ ਆ ਉਹ ਬੈਕ ਕਰ ਰਹੀ ਆ ਵੀ ਹਾਂ ਜਿਹੜੀ ਇੰਡੀਅਨ ਗਵਰਨਮੈਂਟ ਆ ਇਸ ਨੂੰ ਕੋਆਪਰੇਟ ਕਰਨਾ ਚਾਹੀਦਾ ਸਾਡੇ ਨਾਲ। ਇਹ ਵੀ ਉਹਨਾਂ ਨੇ ਕਲੀਅਰਲੀ ਕਿਹਾ ਆ ਜਸਟਿਨ ਟਰੂਡੋ ਉਹਨਾਂ ਨੇ ਵੀ ਜੋ ਐਵੀਡੈਂਸ ਸਾਨੂੰ ਮਿਲੇ ਹੈਗੇ ਆ ਇੰਡੀਆ ਦੀ ਸਰਕਾਰ ਦੇ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਸੰਬੰਧ ਦੇ ਵਿੱਚ, ਉਹ ਸਾਨੂੰ 5 ਆਈਜ਼ ਜੋ ਇੰਟੈਲੀਜੈਂਸ ਸ਼ੇਅਰਿੰਗ ਹੈਗੀ ਆ ਯੂਕੇ, ਯੂਐਸ, ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਉਹਨਾਂ ਵੱਲੋਂ ਮਿਲੀ ਹੈਗੀ ਆ। ਇਹ ਸਾਰੀ ਜਿਹੜੀ ਰਿਪੋਰਟ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ, ਫੋਰਬਸ ਮੈਗਜ਼ੀਨ ਜਿਹੜਾ ਅਮਰੀਕਾ ਦਾ ਬਹੁਤ ਵੱਡਾ ਇਹ ਨਿਊਜ਼ ਆਊਟਲੈਟ ਆ, ਉਹਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਇਹ ਛਾਪੀ ਗਈ ਹੈਗੀ ਆ। ਤੇ ਦੂਸਰੇ ਪਾਸੇ ਨਾਲ ਦੀ ਨਾਲ ਇਹ ਵੀ ਦੱਸਦੀ ਜਾਈਏ, ਜਿਸ ਹਿਸਾਬ ਦੇ ਨਾਲ ਹਿੰਦੁਸਤਾਨ ਦਾ ਗੋਦੀ ਮੀਡੀਆ ਸਿੱਖਾਂ ਨੂੰ ਬਦਨਾਮ ਕਰਨ ਦੇ ਉੱਤੇ ਲੱਗਾ ਹੋਇਆ ਆ, ਇਹ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਬਹੁਤ ਸਾਰੀਆਂ ਰਿਪੋਰਟਸ ਸਾਂਝੀਆਂ ਕੀਤੀਆਂ। ਸੈਕਰਾਮੈਂਟੋ ਦਾ ਬਹੁਤ ਹੀ ਵੱਡਾ ਨਿਊਜ਼ਪੇਪਰ ਆ, ਉਹਨਾਂ ਨੇ 2 ਦਿਨ ਪਹਿਲਾਂ ਇੱਕ ਰਿਪੋਰਟ ਛਾਪੀ ਹੈਗੀ ਆ ਕਿ ਕਿਸ ਤਰ੍ਹਾਂ ਜਿਹੜਾ ਯੁਵਾ ਸਿਟੀ ਦਾ ਨਗਰ ਕੀਰਤਨ ਕੱਲਾ ਪਰੇਡ ਜਾਂ ਨਗਰ ਕੀਰਤਨ ਨਹੀਂ, ਉਹਦੇ ਵਿੱਚ ਜੋ ਸਿੱਖਾਂ ਦਾ ਰਿਪਰੈਸ਼ਨ ਹੋ ਰਿਹਾ, ਸਿੱਖਾਂ ਨਾਲ ਧੱਕਾ ਹੋ ਰਿਹਾ, ਉਸ ਨੂੰ ਵੀ ਜਿਹੜਾ ਡਿਸਪਲੇ ਕੀਤਾ ਜਾਂਦਾ ਹੈਗਾ ਆ। ਤੁਸੀਂ ਦੇਖਿਆ ਹੋਣਾ ਪਿਛਲੇ 2 ਦਿਨਾਂ 'ਚ ਇੱਕ ਕੋਈ ਅਮਰਤਪਾਲ ਸਿੰਘ ਨਾਮ ਦਾ ਬੰਦਾ ਨਸ਼ਾ ਤਸਕਰੀ ਦੇ ਵਿੱਚ ਇਨਵੋਲਵ ਸੀ ਤੇ ਇੰਡੀਆ ਦਾ ਜਿਹੜਾ ਮੀਡੀਆ ਆ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਉਹਨਾਂ ਦੀਆਂ ਵੀਡੀਓਜ਼ ਫੋਟੋ ਲਾ ਕੇ ਸ਼ੋਅ ਕੀਤਾ ਵੀ ਉਹ ਇਨਵੋਲਵ ਆ। ਕੱਲਾ ਜਿਹੜਾ ਗੋਦੀ ਮੀਡੀਆ ਤਾਂ ਹੈ ਤੇ ਅਨਫੋਰਚੂਨੇਟ ਪਾਰਟ ਇਹ ਹੈ ਸੋ ਕਾਲ ਜਿਹੜਾ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਮੀਡੀਆ, ਉਹਨਾਂ ਨੇ ਵੀ ਇਹੀ ਫੋਟੋਆਂ ਸ਼ੋਅ ਕੀਤੀਆਂ। ਇੱਥੋਂ ਤੱਕ ਤਾਂ ਇਹ ਟੀਵੀ ਚੈਨਲ ਜਿਹੜੇ ਸਾਡੇ ਗੁਰੂ ਘਰਾਂ ਚੋਂ, ਅਮਰੀਕਾ ਦੇ ਗੁਰੂ ਘਰਾਂ ਚੋਂ ਲਾਈਵ ਪ੍ਰੋਗਰਾਮ ਦਿੰਦੇ ਆ, ਉਹਨਾਂ ਨੇ ਵੀ ਭਾਈ ਅਮਰਤਪਾਲ ਸਿੰਘ ਦੀ ਫੋਟੋ ਲਾਈ ਕਿ ਦੇਖੋ ਜੀ ਇਹ ਡਰੱਗ ਦੇ ਵਿੱਚ ਇਨਵੋਲਵ ਸੀ, ਇਸ ਕਰਕੇ ਇਹ ਜਿਹੜਾ ਆ ਇਹ ਵਾਂਟਡ ਆ। ਐਡੀ ਜਿਹੜੀ ਮਾੜਾ ਉੱਥੇ ਦਾ ਮੀਡੀਆ ਤੇ ਤੁਹਾਡਾ ਜਿਹੜਾ ਮੀਡੀਆ ਜਿਹਨੂੰ ਤੁਸੀਂ ਕਹਿੰਦੇ ਰਹਿੰਦੇ ਨਹੀਂ ਜੀ ਇਹ ਸਿੱਖਾਂ ਦੀ ਆਵਾਜ਼ ਆਣਾਉਂਦੇ ਆ, ਇਹ ਪੰਜਾਬੀਆਂ ਦਾ ਮੀਡੀਆ ਆ, ਕਈ ਵਾਰੀ ਨਾਂ ਵੀ ਉਦਾਂ ਦੇ ਹੁੰਦੇ ਆ। ਸੋ ਸੈਕਰਾਮੈਂਟੋ ਵੀ ਜਿਹੜਾ ਨਿਊਜ਼ਪੇਪਰ ਆ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਆ ਭਾਰਤ ਦੀ ਸਰਕਾਰ ਨੂੰ ਐਕਸਪੋਜ਼ ਕੀਤਾ ਆ। ਐਕਸਪੋਜ਼ ਕਰਨ ਵਾਲਾ ਕੋਈ ਮਾੜਾ ਮੋਟਾ ਜਿਹੜਾ ਜਰਨਲਿਸਟ ਨਹੀਂ ਹੈਗਾ। ਜੋ ਰੂਬਨ ਨਾਮ ਦਾ ਐਮੀ ਅਵਾਰਡ ਵਿਨਿੰਗ ਇਨਵੈਸਟੀਗੇਟਿਵ ਰਿਪੋਰਟ ਹੈਗਾ ਸੈਕਰਾਮੈਂਟੋ ਬੀ ਦਾ, ਉਸ ਨੇ ਸੈਨ ਫਰਾਂਸਿਸਕੋ ਕ੍ਰੋਨਿਕਲ, NPR, ਕੈਪੀਟਲ ਤੇ ਮੇਨ ਵਰਗੀਆਂ ਆਰਗੇਨਾਈਜੇਸ਼ਨਸ ਦੇ ਲਈ ਬਹੁਤ ਜ਼ਿਆਦਾ ਕੰਮ ਕੀਤਾ। ਉਹਨੇ ਜਿਹੜੀਆਂ ਕਈ ਇਦਾਂ ਦੇ ਇਸ਼ੂ ਜਿੱਦਾਂ ਲੈਡ ਪੁਆਇਜ਼ਨਿੰਗ ਦਾ, ਵੇਸਟਬਾਲ ਸਪੈਂਡਿੰਗ, ਵੇਸਟਫੁਲ ਸਪੈਂਡਿੰਗ, ਇਦਾਂ ਦੇ ਉੱਤੇ ਇਸ਼ੂਜ਼ ਦੇ ਉੱਤੇ ਵਰਕਆਊਟ ਕੀਤਾ। ਸੋ ਰੂਬਨ ਨੇ ਯੂਬਾ ਸਿਟੀ ਦੇ ਵਿੱਚ ਜੋ ਨਗਰ ਕੀਰਤਨ ਹੋਇਆ ਸੀ,
ਉਹਦੇ ਸੰਬੰਧ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜਾ ਸਿੱਖਾਂ ਨੂੰ ਹਿੰਦੁਸਤਾਨ ਦੇ ਵਿੱਚ ਦਬਾਇਆ ਜਾ ਰਿਹਾ, ਰਿਪਰੈਸ਼ਨ ਹੋ ਰਹੀ ਆ ਸਿੱਖਾਂ ਦੀ। ਉਸ ਪਰੇਡ ਦੇ ਵਿੱਚ ਜਿਹੜੇ ਫਲੋਟ ਲੱਗੇ ਸੀ ਜਾਂ ਜਿਹੜੇ ਸਿੱਖ ਆਪਣੇ ਆਪ ਨੂੰ ਕਹਿ ਰਹੇ ਸੀ ਵੀ ਸਾਨੂੰ ਦੇਖੋ ਕਿੱਦਾਂ ਧੱਕਾ ਹੋ ਰਿਹਾ, ਉਹ ਸਾਰਾ ਬੜਾ ਡਿਟੇਲ ਦੇ ਵਿੱਚ ਉਸਨੇ ਛਾਪਿਆ। ਸੈਕਰਾਮੈਂਟੋ ਬੀ ਦੇ ਵਿੱਚ ਉਹ ਲਿਖਦੇ ਆ ਵੀ ਜਿਹੜੀ ਸਿੱਖਾਂ ਦੀ ਪੋਪੂਲੇਸ਼ਨ ਆ ਪੂਰੇ ਇੰਡੀਆ ਦੇ ਵਿੱਚ 2% ਆ। 40% ਕੈਲੀਫੋਰਨੀਆ ਦੇ ਵਿੱਚ ਜਿਹੜੇ ਭਾਰਤੀ ਮੂਲ ਦੇ ਲੋਕ ਆ ਉਹਨਾਂ ਚੋਂ ਸਿੱਖ ਰਹਿੰਦੇ ਆ ਤੇ 2.5 ਲੱਖ ਦੇ ਕਰੀਬ ਹੈਗੇ ਆ। ਮੈਜੋਰਟੀ ਦੇ ਵਿੱਚ ਜਿਹੜੇ ਸਿੱਖ ਆ ਉਹ ਸੈਂਟਰਲ ਵੈਲੀ ਤੇ ਬੇ ਏਰੀਆ ਦੇ ਵਿੱਚ ਰਹਿੰਦੇ ਆ। 3 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ ਇਸ ਪਰੇਡ ਦੇ ਵਿੱਚ। ਉਸਨੇ ਪੂਰਾ ਡਿਟੇਲ ਲਿਖਿਆ ਕਿਸ ਤਰ੍ਹਾਂ ਕੈਲੀਫੋਰਨੀਆ ਗੱਤਕਾ ਦਲ, ਮੋਟਰਸਾਈਕਲ ਕਲੱਬ, ਹੋਰ ਰੈਫਰੈਂਡਮ 2020 ਵਾਲੇ, ਹੋਰ ਜਿਹੜੇ ਬਹੁਤ ਸਾਰੇ ਜਿਹੜੇ ਲੋਕ ਸੀ ਉਹਨਾਂ ਨੇ ਸਿੱਖਾਂ ਦੇ ਨਾਲ ਧੱਕੇ ਹੋਏ ਦੀਆਂ ਪਿਕਚਰਸ, ਸਾਰਾ ਕੁਝ ਜੋ ਆ ਉਹਦੇ ਬਾਰੇ ਬੜਾ ਡਿਟੇਲ ਦੇ ਵਿੱਚ ਲਿਖਿਆ। ਤੁਹਾਨੂੰ ਟਾਈਮ ਲੱਗਾ ਤਾਂ ਜਰੂਰ ਸੈਕਰਾਮੈਂਟੋ ਬੀ ਦੀ ਇਹ ਜਿਹੜੀ ਰਿਪੋਰਟ ਆ ਇਹ ਜਰੂਰ ਪੜ੍ਹਿਓ। ਉਹਦੇ ਵਿੱਚ ਉਹਨਾਂ ਨੇ ਕੁਝ ਲੋਕਾਂ ਦੀਆਂ ਇੰਟਰਵਿਊ ਲਈਆਂ ਕਿ ਕਿਸ ਤਰ੍ਹਾਂ ਅਸੀਂ ਇੱਕ ਆਜ਼ਾਦ ਮੁਲਕ ਦੇ ਵਿੱਚ ਰਹਿੰਦੇ ਆ, ਇੱਥੇ ਸਾਡਾ ਫਰੀडम ਆਫ ਸਪੀਚ ਆ, ਅਸੀਂ ਆਪਣਾ ਐਕਸਪ੍ਰੈਸ਼ਨ ਦੱਸ ਸਕਦੇ ਆ ਵੀ ਜੀ ਸਾਨੂੰ ਇੱਕ ਆਜ਼ਾਦ ਮੁਲਕ ਚਾਹੀਦਾ ਆ। ਪਰ ਜੇ ਤੁਸੀਂ ਉਹੀ ਝੰਡਾ ਇੱਥੇ ਚਾਹੇ ਲਾਇਆ ਤੇ ਇਹ ਝੰਡਾ ਜਿਹੜਾ ਆ ਤੁਹਾਨੂੰ ਇੰਡੀਆ ਦੇ ਵਿੱਚ ਤੇ ਤੁਹਾਡੇ ਪਰਿਵਾਰ ਨੂੰ ਜੇਲ੍ਹ ਵਿੱਚ ਸਿੱਟ ਸਕਦਾ ਆ ਤੇ ਤੁਹਾਡੀ ਪ੍ਰਾਪਰਟੀ ਜਿਹੜੀ ਆ ਉਹ ਉਸ ਨੂੰ ਇੰਡੀਆ ਦੀ ਸਰਕਾਰ ਜਿਹੜੀ ਆ ਉਹ ਜ਼ਬਤ ਕਰ ਸਕਦੀ ਹੈਗੀ ਆ। ਸੋ ਇਹ ਕਿਸ ਤਰ੍ਹਾਂ ਟ੍ਰਾਂਜੈਕਸ਼ਨਲ ਰਿਪਰੈਸ਼ਨ ਹੁੰਦਾ ਆ, ਕਿਸ ਤਰ੍ਹਾਂ ਜਿਹੜੇ ਟ੍ਰਾਂਜੈਕਸ਼ਨਲ ਰਿਪਰੈਸ਼ਨ ਆਪਰੇਸ਼ਨਸ ਕੈਲੀਫੋਰਨੀਆ 'ਚ ਹੋ ਰਹੇ ਆ। ਭਾਈ ਨਿੱਜਰ ਦੇ ਕਤਲ ਤੋਂ ਬਾਅਦ ਕੁਝ ਸਿੱਖਾਂ ਨੂੰ ਕਿਸ ਤਰ੍ਹਾਂ ਧਮਕੀਆਂ ਦਿੱਤੀਆਂ ਗਈਆਂ ਸੀ ਵੀ ਤੁਹਾਡਾ ਵੀ ਅਸੀਂ ਖਾਤਮਾ ਕਰਾਂਗੇ। ਉਹਦੇ ਸੰਬੰਧ ਦੇ ਵਿੱਚ FBI ਜੋ ਆ ਉਹਨਾਂ ਨੇ ਇਹ ਕਿਹਾ ਜੋ ਟ੍ਰਾਂਜੈਕਸ਼ਨਲ ਰਿਪਰੈਸ਼ਨ, ਇਹਦਾ ਮਤਲਬ ਇਹ ਹੁੰਦਾ ਵੀ ਕੋਈ ਵੀ ਜਿਹੜੀ ਫੋਰਨ ਗਵਰਨਮੈਂਟ ਦੀ ਜਿਹੜੀ ਫੋਰਨ ਗਵਰਨਮੈਂਟ ਆ, ਕੋਈ ਦੂਜੇ ਮੁਲਕ ਦੀ ਸਰਕਾਰ ਆ, ਉਹ ਤੁਹਾਨੂੰ ਸਟਾਕ ਕਰਦੀ ਆ, ਤੁਹਾਡਾ ਪਿੱਛਾ ਕਰਦੀ ਆ, ਜਾਂ ਉਹਨਾਂ ਦੇ ਜਿਹੜੇ ਆਪਾਂ ਕਹਿ ਸਕਦੇ ਆ ਬੰਦੇ ਜਿਹੜੇ ਕੰਮ ਕਰਦੇ ਭਾਰਤ ਸਰਕਾਰ ਦੇ ਲਈ ਜਾਂ ਕਿਸੇ ਵੀ ਸਰਕਾਰ ਦੇ ਲਈ, ਤੁਹਾਨੂੰ ਇੰਟੀਮੀਡੇਟ ਕਰਦੇ ਆ, ਕਿਸੇ ਤਰ੍ਹਾਂ ਜਿਹੜਾ ਅਸੌਲਟ ਕਰਦੇ ਆ, FBI ਨੂੰ ਇਮੀਡੀਏਟਲੀ ਜਿਹੜਾ ਹੈ ਰਿਪੋਰਟ ਕਰੋ। ਤੇ FBI ਦੀ ਇੱਕ ਸਪੈਸ਼ਲ ਜਿਹੜੀ ਡਿਪਾਰਟਮੈਂਟ ਆ ਉਹ ਇਸ ਕੰਮ ਦੇ ਲਈ ਬਣੀ ਹੋਈ ਹੈਗੀ ਆ। ਇਸ ਤੋਂ ਬਿਨਾਂ ਉਹਨਾਂ ਨੇ ਇਸ ਸੈਕਰਾਮੈਂਟੋ ਬੀ ਦੀ ਰਿਪੋਰਟ ਦੇ ਵਿੱਚ ਇਹ ਕਿਹਾ ਹੈਗਾ ਆ ਭਈ ਗਵਰਨਰ ਗੈਬਨ ਨਿਊਸਮ ਹੁਣੀ ਕਿਉਂਕਿ ਹੇਟ ਕ੍ਰਾਈਮ ਵੀ ਬਹੁਤ ਜ਼ਿਆਦਾ ਵੱਧ ਰਿਹਾ ਹੈ, ਵਾਇਲੈਂਸ ਤੇ ਨਾਲ ਦੀ ਨਾਲ ਟ੍ਰਾਂਜੈਕਸ਼ਨਲ ਰਿਪਰੈਸ਼ਨ ਉਹ ਆ ਜੋ ਫੋਰਨ ਗਵਰਨਮੈਂਟ ਕਰਦੀਆਂ, ਉਹਦੇ ਲਈ ਕੈਲੀਫੋਰਨੀਆ ਦੀ ਸਰਕਾਰ ਨੇ $20 ਮਿਲੀਅਨ ਦੀ ਜਿਹੜੀ ਗ੍ਰਾਂਟ ਰੱਖੀ ਹੈਗੀ ਆ। ਸੋ ਉਹ ਜਿਹੜੀ ਗ੍ਰਾਂਟ ਆ ਉਹ ਸਿਕਿਉਰਿਟੀ ਅਸਿਸਟੈਂਸ ਨॉन ਪ੍ਰੋਫਿਟ ਆਰਗੇਨਾਈਜੇਸ਼ਨ, ਜਿਸ ਤਰ੍ਹਾਂ ਆਪਣੇ ਗੁਰੂ ਘਰ ਹੋ ਗਏ, ਮਸਜਿਦ ਹੋ ਗਈ, ਚਰਚ ਹੋ ਗਿਆ, ਮੰਦਿਰ ਹੋ ਗਿਆ, ਕਿਸੇ ਤਰ੍ਹਾਂ ਦੇ ਉਹਦੇ ਲਈ ਰੱਖੇ ਗਏ ਆ। ਇਹ ਡਬਲ ਫੰਡਿੰਗ ਰੱਖੀ ਗਈ ਹੈਗੀ ਆ। ਸੋ ਅਮਰੀਕਾ ਦੀ ਸਰਕਾਰ, ਅਮਰੀਕਾ ਦੀਆਂ ਜਿੰਨੀਆਂ ਏਜੰਸੀਜ਼ ਆ ਉਹਨਾਂ ਸਾਰਿਆਂ ਨੂੰ ਪਤਾ ਆ ਵੀ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਕੁਝ ਵੀ ਕਰ ਸਕਦੀ ਹੈ ਕੈਨੇਡਾ ਤੋਂ ਬਾਅਦ। ਸੋ ਉਹ ਪੂਰੀ ਤਰ੍ਹਾਂ ਇਸ ਟਾਈਮ ਦੇ ਉੱਤੇ ਅਲਰਟ ਆ। ਤੇ ਸੈਕਰਾਮੈਂਟੋ ਬੀ ਦੇ ਜਰਨਲਿਸਟ ਜੋ ਰੂਬਨ ਦੀ ਵੀ ਜਿਹੜੀ ਆ ਹੱਲਾਸ਼ੇਰੀ ਦੇਣੀ ਬਣਦੀ ਆ ਵੀ ਉਸ ਨੇ ਇਸ ਇਸ਼ੂ ਨੂੰ ਪੂਰਾ ਅਮਰੀਕਨ ਲੈਵਲ ਦੇ ਉੱਤੇ ਚੱਕਿਆ ਹੈਗਾ। ਉਸ ਨੇ ਜੋ ਨਗਰ ਕੀਰਤਨ ਦੀ ਪਰੇਡ ਹੋਈ ਆ ਉਸ ਦਾ ਇਹ ਪੱਖ ਵੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ ਪੂਰੀ ਦੁਨੀਆ ਨੂੰ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਜਿਹੜੇ ਇਹ ਇਕੱਠ ਹੁੰਦੇ ਆ, ਪੰਥਕ ਇਕੱਠ ਹੁੰਦੇ, ਧਾਰਮਿਕ ਇਕੱਠ ਹੁੰਦੇ ਆ, ਇੱਥੇ ਇਹ ਚੀਜ਼ਾਂ ਬੜੀਆਂ ਅਹਿਮ ਰਹਿੰਦੀਆਂ ਵੀ ਤੁਸੀਂ ਆਪਣੀ ਗੱਲ, ਆਵਾਜ਼ ਜਿਹੜੀ ਉਹ ਕਿੱਦਾਂ ਚੱਕ ਸਕਦੇ ਆ, ਕਿੱਦਾਂ ਚੱਕ ਰਹੇ ਆ, ਤੇ ਕਿੱਦਾਂ ਜਿਹੜੀ ਫੋਰਨ ਇੰਟਰਫੇਰੈਂਸ ਜਿਹੜੀ ਆ ਉਹ ਹੋ ਰਹੀ ਆ ਜਾਂ ਚੱਲ ਰਹੀ ਆ। ਇੱਕ ਹੋਰ ਨਵੀਂ ਚੀਜ਼ ਜਿਹੜੇ ਕੁਝ ਪ੍ਰੋਕਲੇਮੇਸ਼ਨ ਸਿੱਖ ਅਵੇਅਰਨੈਸ, ਸਿੱਖ ਮੰਥਸ ਨੂੰ ਲੈ ਕੇ ਜਿਹੜੀਆਂ ਆ ਰਹੀਆਂ ਆ, ਉਹ ਥੋੜ੍ਹੀ ਜਿਹੀ ਕਨਫਰਮ ਕਰਨ ਤੋਂ ਬਾਅਦ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕਰਾਂਗੇ ਵੀ ਉਹਦੇ ਵਿੱਚ ਵੀ ਕਿੱਦਾਂ ਟੰਗ ਅੜਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਭਾਰਤੀ ਸਰਕਾਰ ਇਸ ਟਾਈਮ ਲੱਗੀ ਹੋਈ ਆ। ਸੋ ਇਹ ਬਹੁਤ ਆਪਾਂ ਨੂੰ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ। ਕੀ ਕੁਛ ਆਲੇ ਦੁਆਲੇ ਜਿਹੜਾ ਉਹ ਚੱਲ ਰਿਹਾ ਆ, ਕੀ ਲੈਂਗੁਏਜਿਸ ਜਿਹੜੀਆਂ ਆ, ਕੀ ਭਾਸ਼ਾ, ਕੀ ਬੋਲੀ ਜਿਹੜੀ ਉਹ ਵਰਤੀ ਜਿਹੜੀ ਉਹ ਜਾ ਰਹੀ ਆ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਫੋਰਬਸ ਦੀ ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀ, ਇਹ 2+2 ਸਮਿਟ ਹੋਈ ਆ, ਜਿੱਥੇ ਬਲਿੰਕਨ ਤੇ ਜੈਸ਼ੰਕਰ ਆਮੋ ਸਾਹਮਣੇ ਸੀਗੇ, ਤੇ ਇੱਧਰ ਆਸਟਿਨ ਤੇ ਇੰਡੀਆ ਦਾ ਡਿਫੈਂਸ ਮਿਨਿਸਟਰ ਰਾਜਨਾਥ, ਕਿਸੇ ਨੂੰ ਚੇਤਾ ਵੀ ਨਹੀਂ ਹੋਣਾ ਵੀ ਉਹ ਹੁਣ ਡਿਫੈਂਸ ਮਿਨਿਸਟਰ ਵੀ ਕੌਣ ਆ। ਉੱਥੇ 2 ਮੈਨ ਸ਼ੋਅ ਜਿਹੜਾ ਇੰਡੀਆ ਦੇ ਵਿੱਚ ਚੱਲ ਰਿਹਾ ਹੈਗਾ ਆ। ਸੋ ਕਹਿੰਦੇ ਵੀ ਉਹਨਾਂ ਨੇ ਇਸ ਦਾ ਇਸ਼ੂ ਉੱਥੇ ਵਿੱਚ ਤਾਂ ਨਹੀਂ, ਕਹਿੰਦੇ ਗੱਲਬਾਤ ਹੋਈ
ਜੈਸ਼ੰਕਰ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਵੀ ਭਾਈ ਅਸੀਂ ਤਾਂ ਇੰਡੋ ਪੈਸੀਫਿਕ ਰੀਜਨ ਦੇ ਵਿੱਚ ਅੱਗੇ ਜਿਹੜੀਆਂ ਡਿਵੈਲਪਮੈਂਟਸ ਆ ਉਸ ਨੂੰ ਲੈ ਕੇ ਚਰਚਾ ਕੀਤੀ ਆ, ਯੂਕਰੇਨ ਤੇ ਮਿਡਲ ਈਸਟ ਨੂੰ ਲੈ ਕੇ ਜਿਹੜੀ ਉਹਨਾਂ ਨੇ ਚਰਚਾ ਕੀਤੀ। ਬਲਿੰਕਨ ਉਹਨਾਂ ਨੇ ਕਿਹਾ ਵੀ ਯੂਐਸ ਦੋਨਾਂ ਹੀ ਮੁਲਕਾਂ ਦਾ ਫਰੈਂਡ ਆ ਤੇ ਇੰਡੀਆ ਨੂੰ ਚਾਹੀਦਾ ਆ ਵੀ ਕੈਨੇਡਾ ਦੇ ਨਾਲ ਇਸ ਇਨਵੈਸਟੀਗੇਸ਼ਨ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਉਹ ਮਦਦ ਕਰੇ। ਤੇ ਕਹਿੰਦੇ ਵੀ ਜੇ ਆਪਣੇ ਡਿਫਰੈਂਸਿਸ ਆ ਜਿਹੜੇ ਇਹਨਾਂ ਦੇ ਵਿੱਚ ਇਸ ਟਾਈਮ ਡਿਫਰੈਂਸਿਸ ਬਣੇ ਆ ਉਹਨਾਂ ਨੂੰ ਕਲੀਅਰ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਨੀ ਆ। ਬਲਿੰਕਨ ਹੋਣਾ ਨੇ ਪ੍ਰਾਈਮ ਮਿਨਿਸਟਰ ਮੋਦੀ ਹੋਣਾ ਦੇ ਨਾਲ ਵੀ ਮੁਲਾਕਾਤ ਜਿਹੜੀ ਉਹ ਕਰਨੀ ਆ। ਸੋ ਕਹਿੰਦੇ ਵੀ ਇਹ ਅਨਕਲੀਅਰ ਹੋਊਗਾ ਵੀ ਇਸ ਦੇ ਬਾਰੇ ਕੀ ਸੈਕਟਰੀ ਆਫ ਸਟੇਟ ਉਹਨਾਂ ਦੇ ਨਾਲ ਵੀ ਗੱਲ ਕਰਨਗੇ ਜਾਂ ਨਹੀਂ। G20 ਦੀ ਸਮਿਟ ਦੇ ਦੌਰਾਨ ਟਰੂਡੋ ਹੋਣਾ ਨੇ ਮੋਦੀ ਹੋਣਾ ਦੇ ਨਾਲ ਸਿੱਧੀ ਜਿਹੜੀ ਉਹ ਗੱਲਬਾਤ ਕੀਤੀ ਸੀਗੀ। ਬਾਅਦ ਦੇ ਵਿੱਚ ਇੱਕ ਦੂਜੇ ਦੇ ਇਹਨਾਂ ਨੇ ਏਜੰਟਸ ਕਹਿ ਲਓ ਜਾਂ ਇੱਕ ਦੂਜੇ ਦੇ ਜਿਹੜੇ ਅੰਬੈਸਡਰਸ ਆ ਉਹਨਾਂ ਨੂੰ ਵੀ ਅੰਦਰੋਂ ਬਾਹਰ ਜਿਹੜਾ ਉਹ ਕੀਤਾ। ਫਿਰ ਇੰਡੀਆ ਨੇ ਹੱਦ ਉਦੋਂ ਕਰਤੀ ਵੀ ਆਪਣੇ ਵੀਜ਼ੇ ਵੂਜ਼ੇ ਵੀ ਬੰਦ ਕਰਤੇ ਤੇ ਫਿਰ ਜਿਹੜੇ ਕੁਝ ਹੋਰ ਸੀਗੇ ਇਹਨਾਂ ਦੇ ਡਿਪਲੋਮੈਟਸ ਉਹਨਾਂ ਨੂੰ ਬਾਹਰ ਜਿਹੜਾ ਉਹ ਕੱਢ ਦਿੱਤਾ ਸੀ। ਕੈਨੇਡਾ ਨੇ ਇਸ ਦਾ ਬੁਰਾ ਵੀ ਮਨਾਇਆ ਸੀ, ਬਾਕੀ ਹੋਰ ਮੁਲਕ ਵੀ ਇਸ ਨੂੰ ਜਿਹੜਾ ਉਹ ਦੇਖ ਰਹੇ ਸੀਗੇ ਵੀ ਇਹ ਜਿਹੜਾ ਦਿੱਲੀ ਵਾਲੇ ਆ ਕਰ ਕੀ ਰਹੇ ਹੈਗੇ ਆ। ਸੋ ਇਸ ਕਾਫੀ ਕੁਝ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਜਿਹੜਾ ਉਹ ਚੱਲ ਰਿਹਾ ਇਸ ਪੂਰੇ ਬਾਬਤ। ਸੋ ਲੈਟਸ ਸੀ ਅੱਗੇ ਕੀ ਬਣਦਾ ਆ, ਪਰ ਇਹ ਮੁੱਦਾ ਇੱਕ ਵਾਰੀ ਫੇਰ ਭਖਿਆ ਆ, ਗਰਮਾ ਚੁੱਕਾ ਹੈ ਜੀ। ਅਗਲੀ ਖਬਰ ਵੱਲ ਚੱਲੀਏ। ਇੱਕ ਸੈਕਰਾਮੈਂਟੋ ਤੋਂ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਮਿਲਟਰੀ ਦਾ ਹੈਲੀਕਾਪਟਰ ਕ੍ਰੈਸ਼ ਹੋਇਆ ਸੀ, ਉਹਦੇ ਵਿੱਚ ਸੈਕਰਾਮੈਂਟੋ ਦਾ ਇੱਕ ਫੌਜੀ ਵੀ ਇਨਵੋਲਵ ਸੀਗਾ। ਚੀਫ ਵਾਰੰਟ ਆਫੀਸਰ ਟੂ ਸ਼ੇਨ ਬੈਰਨ, ਇਹ ਸੈਕਰਾਮੈਂਟੋ ਨੂੰ ਬਿਲੋਂਗ ਕਰਦਾ ਤੇ ਗ੍ਰੈਜੂਏਟ ਵੀ ਉੱਥੋਂ ਹਾਈ ਸਕੂਲ ਚੋਂ 2007 ਦੇ ਵਿੱਚ ਹੋਇਆ ਸੀਗਾ। 5 ਯੂਐਸ ਦੇ ਸਰਵਿਸਮੈਨ ਮਿਲਟਰੀ ਹੈਲੀਕਾਪਟਰ ਇੱਕ ਕ੍ਰੈਸ਼ ਹੋਇਆ ਸੀ ਮੈਡੀਟਰੇਨੀਅਨ ਸੀ ਦੇ ਵਿੱਚ ਸ਼ੁੱਕਰਵਾਰ ਨੂੰ। ਉਹਦੇ ਵਿੱਚ ਟ੍ਰੇਨਿੰਗ ਮਿਸ਼ਨ ਤੇ ਸੀ, ਉਹਨਾਂ ਦੀ ਜਿਹੜੀ ਮੌਤ ਹੋ ਗਈ ਆ। ਇਸ ਆਫੀਸਰ ਦਾ ਮੈਂ ਤੁਹਾਨੂੰ ਨਾਂ ਜਿਹੜਾ ਸ਼ੇਅਰ ਕੀਤਾ, ਇੱਕ ਇਹ ਆਪਣੇ ਸੈਕਰਾਮੈਂਟੋ ਤੋਂ ਸੀ। ਇਸ ਤੋਂ ਬਿਨਾਂ ਜਿਹੜੇ 4 ਹੋਰ ਆਫੀਸਰ ਜੋ ਇੱਕ ਟੈਨਸੀ ਤੋਂ ਚੀਫ ਵਾਰੰਟ ਆਫੀਸਰ ਸਟੀਫਨ ਡਰਾਇਰ, ਇਹ ਕਲਾਰਕਸਵਿਲ ਟੈਨਸੀ ਤੋਂ ਸੀ, ਤੇ ਸਰਜੈਂਟ ਟੈਨਰ ਗਰੋਨ ਇਹ ਨਿਊ ਹੈਂਪਸ਼ਾਇਰ ਤੋਂ ਸੀ। ਐਂਡਰਿਊ ਸਾਊਥਹਾਰਡ ਇਹ ਜੰਕਸ਼ਨ ਐਰੀਜ਼ੋਨਾ ਤੋਂ ਸੀ। ਸਰਜੈਂਟ ਕੇਡ ਵੋਲਫ ਇਹ ਮੈਨਕੋਟਾ ਮਿਨੇਸੋਟਾ ਤੋਂ ਸੀ। ਸ਼ਨੀਚਰਵਾਰ ਨੂੰ ਬਹੁਤ ਜਗ੍ਹਾ ਦੇ ਉੱਤੇ ਵੈਟਰਨ ਡੇਜ਼ ਪਰੇਡ ਵੀ ਹੋਈਆਂ ਹੈਗੀਆਂ ਆ, ਜਿਹਦੇ ਵਿੱਚ ਆਪਾਂ ਪੰਜਾਬੀ ਜਿਹੜੀ USA ਦੇ ਉੱਤੇ ਤੁਹਾਨੂੰ ਫ੍ਰਿਜ਼ਨੋ ਦੇ ਵਿੱਚ ਜਿਹੜੀ ਵੈਟਰਨ ਡੇ ਦੀ ਪਰੇਡ ਹੋਈ ਸੀ ਉਹਦੀ ਪੂਰੀ ਲਾਈਵ ਕਵਰੇਜ ਵੀ ਦਿਖਾਈ ਸੀ। ਆਪਣੇ ਸਿੱਖ ਕਾਫੀ ਗਿਣਤੀ ਦੇ ਵਿੱਚ ਉਸ ਪਰੇਡ ਦੇ ਵਿੱਚ ਹਿੱਸਾ ਬਣੇ ਹੋਏ ਸੀ। ਮੋਟਰਸਾਈਕਲ ਕਲੱਬ ਵਾਲੇ ਵੀ ਸੀ, ਇੱਕ ਫਲੋਟ ਵੀ ਲਾਇਆ ਹੋਇਆ ਸੀ। ਅਮਰੀਕਨ ਸਿੱਖ ਜੋ ਸਰਵਿਸਿਜ਼ ਦੇ ਵਿੱਚ, ਚਾਹੇ ਉਹ ਨੇਵੀ ਆਰਮੀ ਦੇ ਵਿੱਚ ਕਿਤੇ ਵੀ ਇਨਵੋਲਵ ਆ, ਉਹਨਾਂ ਦੀਆਂ ਸਰਵਿਸਿਜ਼ ਨੂੰ ਐਪਰੀਸ਼ੀਏਟ ਕਰਨ ਦੇ ਲਈ ਇਹ ਬਹੁਤ ਹੀ ਵਧੀਆ ਸੀ। 300 ਤੋਂ ਵੱਧ ਫਲੋਟ ਹੋਣੇ ਮੇਰੇ ਖਿਆਲ ਨਾਲ, ਤੇ ਦਸਤਾਰਧਾਰੀ ਸਿੱਖਾਂ ਦਾ ਇੱਕ ਫਲੋਟ। ਸੋ ਬਿਲਕੁਲ ਹਰ ਕੋਈ ਰਿਕੋਗਨਾਈਜ਼ ਕਰਦਾ। ਬਹੁਤ ਹਜ਼ਾਰਾਂ ਦੀ ਗਿਣਤੀ 'ਚ ਲੋਕ ਉਸ ਪਰੇਡ ਨੂੰ ਦੇਖਣ ਪਹੁੰਚੇ ਹੋਏ ਸੀ। ਇਸ ਤੋਂ ਬਿਨਾਂ ਐਲ ਗਰੋਵ ਸੈਕਰਾਮੈਂਟੋ ਦੇ ਵਿੱਚ ਵੀ ਜਿਹੜੀ ਵੈਟਰਨ ਡੇ ਦੇ ਦੌਰਾਨ ਪਰੇਡ ਹੋਈ, ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਆਪਣੇ ਸਿੱਖ ਉਹ ਪਹੁੰਚੇ ਹੋਏ ਸੀ ਜੀ। ਉੱਥੇ ਵੀ ਜਿਹੜਾ ਉਹ ਫਲੋਟ ਸੀਗੇ ਨਿਰਮਲ ਸਿੰਘ ਜੀ ਜਿਹੜੇ ਆ ਮਰਹੂਮ ਗੁਰਪ੍ਰੀਤ ਸਿੰਘ, ਲੈਫਟੀਨੈਂਟ ਕਰਨਲ ਗੁਰਪ੍ਰੀਤ ਸਿੰਘ ਦੇ ਪਿਤਾ ਜੀ, ਉਹਨਾਂ ਦੇ ਮਾਤਾ ਜੀ, ਉਹ ਤੇ ਬਾਕੀ ਜਿਹੜੇ ਹੋਰ ਸਿੱਖ ਜਿਹੜੇ ਆ ਉਹਨਾਂ ਨੇ ਵੀ ਉਸ ਪਰੇਡ ਦੇ ਵਿੱਚ ਸ਼ਮੂਲੀਅਤ ਕੀਤੀ ਸੀਗੀ। ਤੇ ਹਰਜੋਤ ਸਿੰਘ ਜੀ, ਇੱਕ ਜਾਂਦੇ ਜਾਂਦੇ ਆਪਾਂ ਖਬਰ ਕਰਦੇ ਹਾਂ ਇਕੋਨਮੀ ਨੂੰ ਜਿਹੜਾ ਉਹ ਲੈ ਕੇ। ਮੇ ਵੀ ਇਹ ਗੁੱਡ ਨਿਊਜ਼ ਜਿਹੜੀ ਇਹ ਹੋ ਸਕਦੀ ਆ ਇੰਟਰਸਟ ਰੇਟਸ ਨੂੰ ਜਿਹੜਾ ਉਹ ਲੈ ਕੇ। UBS ਇੱਕ ਕਾਫੀ ਵੱਡੀ ਸਟ੍ਰੈਟੇਜਿਸਟ ਕੰਪਨੀ ਆ, ਇਕੋਨਮੀ ਵਾਲੀ ਜਿਹੜੀ ਕੰਪਨੀ ਆ, ਉਹਨਾਂ ਦੇ ਸਟ੍ਰੈਟੇਜਿਸਟ ਇਹ ਮੰਨ ਰਹੇ ਆ, ਕਹਿੰਦੇ ਵੀ ਜਿਹੜੇ ਫੈਡ ਦੇ ਰੇਟ ਕੱਟਸ ਆ ਉਹ ਜ਼ਿਆਦਾ ਹੋਣਗੇ ਜਿੰਨੀਆਂ ਮਾਰਕੀਟ 'ਚ ਇਸ ਟਾਈਮ ਕਿਆਸ ਰਹੀਆਂ ਲਾਈ ਬੈਠੇ ਆ। ਕਹਿੰਦੇ ਵੀ ਮਾਰਚ ਮਹੀਨੇ ਤੋਂ ਇਹ ਅਨੁਮਾਨ ਆ ਇਹਨਾਂ ਦੇ ਵੀ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਇੰਟਰਸਟ ਰੇਟ ਘੱਟ ਹੋਣੇ ਸ਼ੁਰੂ ਹੋ ਸਕਦੇ ਆ। ਉਹ ਇਹ ਵੀ ਐਂਟੀਸਪੇਟ ਕਰਦੇ ਆ ਵੀ US ਵਾਲੇ ਰਿਸੈਸ਼ਨ ਦੇ ਵਿੱਚ ਦੂਜੇ ਕੁਆਰਟਰ ਵਿੱਚ ਸਲਾਈਡ ਕਰ ਸਕਦੇ ਆ। 275 ਬੇਸਿਸ ਪੁਆਇੰਟ ਯਾਨੀ ਕਿ 2.25% ਇੰਟਰਸਟ ਰੇਟ ਕਹਿੰਦੇ ਵੀ ਫੈਡਰਲ ਰਿਜ਼ਰਵ ਵਾਲੇ ਕੱਟ ਕਰ ਸਕਦੇ ਆ ਅਗਲੇ ਸਾਲ ਦੇ ਵਿੱਚ।
4 ਟਾਈਮਸ ਕਹਿੰਦੇ ਵੀ ਇਹ ਹੋਊਗਾ ਵੀ ਜਿੰਨਾ ਮਾਰਕੀਟ ਇਸ ਟਾਈਮ ਸੋਚ ਰਹੀ ਹੈਗੀ। ਯੂਬੀਐਸ ਦੀ ਇਨਵੈਸਟਮੈਂਟ ਬੈਂਕ ਜਿਹੜੇ ਆ ਇਹ ਪ੍ਰੈਡਿਕਟ ਕਰ ਰਹੇ ਆ। ਕਹਿੰਦੇ ਵੀ ਇਨਫਲੇਸ਼ਨ ਲਗਾਤਾਰ ਘਟੀ ਆ ਇਹਨਾਂ ਦੇ ਕਹਿਣ ਦੇ ਮੁਤਾਬਕ। ਕਹਿੰਦੇ ਵੀ ਇਹਦੇ ਨਾਲ ਸੈਂਟਰਲ ਬੈਂਕ ਨੂੰ ਇੱਕ ਸਹਾਰਾ ਜਿਹੜਾ ਉਹ ਮਿਲੂਗਾ ਵੀ ਆਪਣੀ ਜਿਹੜੀ ਇਹ ਪਾਲਿਸੀ ਆ ਉਸ ਨੂੰ ਈਜ਼ ਕਰਨਗੇ। ਪਿਛਲੇ ਸਾਲਾਂ ਦੇ ਵਿੱਚ ਫੈਡ ਨੇ ਬਹੁਤ ਜ਼ਿਆਦਾ ਇੰਟਰਸਟ ਰੇਟ 11 ਵਾਰੀ ਆਈ ਥਿੰਕ ਇੰਟਰਸਟ ਰੇਟ ਵਧਾਏ ਸੀ ਤੇ ਆਪਣੀਆਂ ਬਹੁਤ ਸਾਰੀਆਂ ਜਿਹੜੀਆਂ ਬੈਕਿੰਗ ਸੀਗੀਆਂ $1 ਟ੍ਰਿਲੀਅਨ ਦੀਆਂ ਜਿਹੜੀਆਂ ਬੈਕਿੰਗ ਸੀ ਉਹਦੇ ਵਿੱਚੋਂ ਹੱਥ ਪਿੱਛੇ ਜਿਹੜੇ ਆ ਇਹ ਖਿੱਚ ਲਏ ਸੀਗੇ। ਆਰਐਨ ਕਪਟਿਅਨ ਤੇ ਭਾਨੂ ਬਵੇਜਾ ਇਹਨਾਂ ਨੇ ਇਹ ਜਿਹੜਾ ਫੋਰਕਾਸਟ ਕੀਤਾ ਹੈ ਯੂਬੀਐਸ ਦੇ ਸਟ੍ਰੈਟਜਿਸਟ ਦੇ ਵਜੋਂ। ਯੂਬੀਐਸ ਲੰਡਨ ਦੀ ਇੱਕ ਟੌਪ ਦੀ ਇਨਵੈਸਟਮੈਂਟ ਫਰਮ ਜਿਹੜੀ ਆ ਉਹ ਮੰਨੀ ਜਾ ਰਹੀ ਆ। ਸੋ 2.5 ਤੋਂ 3.25% ਕਹਿੰਦੇ ਵੀ ਬਾਈ ਦੀ ਐਂਡ ਆਫ 2024 ਇੰਟਰਸਟ ਰੇਟ ਕੱਟ ਕਰ ਸਕਦੇ ਆ। ਤੇ ਕਹਿੰਦੇ ਵੀ ਇਹ ਉਦਾਂ ਜਿਹੜੀ ਮਾਰਕੀਟ ਆ ਉਹ 1.25% ਸੋਚ ਰਹੀ ਆ ਵੀ ਇੰਟਰਸਟ ਰੇਟ ਜਿਹੜੇ ਉਹ ਥੱਲੇ ਆ ਸਕਦੇ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ। ਸਟਾਰਟਿੰਗ ਮਾਰਚ 'ਚ ਕੀ ਹੁੰਦਾ ਆ, ਆਉਣ ਵਾਲੇ ਮਹੀਨਿਆਂ 'ਚ, ਇਸ ਮਹੀਨੇ ਦੇ ਵਿੱਚ ਫੈਡ ਵਾਲੇ ਕੀ ਕਰਦੇ, ਅਗਲੇ ਮਹੀਨੇ 'ਚ ਕੀ ਕਰਦੇ ਆ। ਇੰਟਰਸਟ ਰੇਟ ਕਿਤੇ ਇੱਕ ਵਾਰੀ ਹੋਰ ਤਾਂ ਨਹੀਂ ਵਧਾਉਣਾ ਜਿਸ ਦੀ ਪਹਿਲਾਂ ਕਿਆਸਰੀਆਂ ਚੱਲ ਰਹੀਆਂ ਸੀ, ਉਹ ਦੇਖਣ ਵਾਲੀ ਜਿਹੜੀ ਉਹ ਗੱਲ ਨਜ਼ਰ ਜਿਹੜੀ ਉਹ ਰਹੂਗੀ। ਸੋ ਲੱਗ ਰਿਹਾ ਆ ਇਹਨਾਂ ਨੇ ਇਹ ਭਵਿੱਖਬਾਣੀ ਕੀਤੀ। ਇਹ ਗਰੰਟੀ ਨਹੀਂ, ਇਹ ਮੈਂ ਨਹੀਂ ਕਹਿ ਰਿਹਾ, ਇਹ ਹਰਜੋਤ ਜੀ ਨਹੀਂ ਕਹਿ ਰਹੇ, ਇਹ ਯੂਬੀਐਸ ਦੇ ਜਿਹੜੇ ਸਟ੍ਰੈਟਜਿਸਟ ਆ ਉਹ ਆਪਣੇ ਵੱਲੋਂ ਭਵਿੱਖਬਾਣੀ ਕਰ ਰਹੇ ਆ ਵੀ ਅਮਰੀਕਾ ਦੇ ਵਿੱਚ ਕੁੱਲ 3.25% ਇੰਟਰਸਟ ਰੇਟ ਆਉਂਦੇ ਸਾਲ ਦੇ ਵਿੱਚ ਘਟਾ ਸਕਦੇ ਨੇ। ਸੋ ਵੱਖ-ਵੱਖ ਇਕਨੋਮਿਸਟ ਜੋ ਆ ਉਹ ਵੱਖ-ਵੱਖ ਆਪਣੀਆਂ ਰਿਪੋਰਟਸ ਪੇਸ਼ ਕਰਦੇ ਰਹਿੰਦੇ ਆ। ਆਪਾਂ ਤੁਹਾਡੇ ਨੂੰ ਸਾਰਿਆਂ ਨਾਲ ਉਹ ਸਾਂਝੀ ਕਰਦੇ ਰਹਿੰਦੇ ਆ। ਇਸੇ ਤਰ੍ਹਾਂ ਇੱਕ ਰਿਪੋਰਟ ਇਹ ਆ ਰਹੀ ਆ ਵੀ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਉਹ ਜੂਨ 2022 ਚ 9.1% ਤੇ ਚਲ ਗਿਆ ਸੀ। ਤੇ ਇਨਫਲੇਸ਼ਨ ਚਾਹੇ ਥੋੜੀ ਘਟ ਰਹੀ ਆ ਪਰ ਜਿਹੜੇ ਕੰਜ਼ਿਊਮਰ ਆ, ਜਿਹੜੇ ਆਪਾਂ ਲੋਕ ਆ, ਇਹ ਭੁੱਲ ਜਾਓ ਵੀ ਉਹ ਕੀਮਤਾਂ ਜੋ ਪੈਂਡੈਮਿਕ ਲੈਵਲ ਤੋਂ ਪਹਿਲਾਂ ਸੀਆਂ ਉਹ ਮੁੜ ਕੇ ਇੱਥੇ ਆ ਜਾਣ। ਉਹ ਤਾਂ ਖਤਮ ਆ ਜੀ। 30% ਘਰਾਂ ਦੀਆਂ ਪ੍ਰਾਈਸਿਸ ਮਿਨੀਮਮ 2020 ਤੋਂ ਬਾਅਦ ਹੁਣ ਤੱਕ ਉੱਪਰ ਚੜ ਚੁੱਕੀਆਂ ਹੈਗੀਆਂ। ਆਂਡਿਆਂ ਦਾ ਵੀ ਜੇ ਦੱਸਦੇ ਜਾਂਦੇ, ਕਹਿੰਦੇ ਇੱਕ ਦਰਜਨ ਜਿਹੜੀ ਆ ਉਹ $2.06 ਨੂੰ ਆਂਡਿਆਂ ਦੀ ਦਰਜਨ ਸੀ, ਜੋ ਕਿ 2020 ਦੇ ਵਿੱਚ $1 ਤੇ 45 ਸੈਂਟ ਨੂੰ ਸੀ। 30 ਸਾਲਾਂ ਦਾ ਮਾਰਗੇਜ ਰੇਟ ਨਵੰਬਰ 2020 ਦੇ ਵਿੱਚ 2.84% ਤੇ ਸੀ। ਪਿਛਲੇ ਹਫ਼ਤੇ ਉਹ 7.5% ਤੇ ਸੀ ਫੈਡੀ ਮੈਕ ਦੇ ਮੁਤਾਬਕ। ਇਹ 7.5 ਤੇ ਵੀ ਰਿਹਾ, ਥੋੜਾ ਜਿਹਾ ਪਿਛਲੇ 2 ਹਫ਼ਤਿਆਂ ਦੇ ਵਿੱਚ ਇੰਟਰਸਟ ਰੇਟ ਘਟਿਆ ਸੀਗਾ। ਸੋ ਈਵਨ ਦੋ ਕਹਿੰਦੇ ਇਨਫਲੇਸ਼ਨ ਨੂੰ ਫਾਈਟ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਪਰ ਇਹ ਭੁੱਲ ਜਾਓ ਜੋ 2020 ਵਿੱਚ ਪ੍ਰਾਈਸਾਂ ਸੀਗੀਆਂ, ਕੀਮਤਾਂ ਸੀਗੀਆਂ, ਮੁੜ ਕੇ ਉਹ ਚੀਜ਼ਾਂ ਦੀਆਂ ਕੀਮਤਾਂ ਉੱਥੇ ਆ ਜਾਣ, ਇਹ ਕਹਿੰਦੇ ਲੱਗਦਾ ਨਹੀਂ। ਚਾਂਸ ਹੀ ਨਹੀਂ ਹਰਜੋਤ ਸਿੰਘ ਜੀ, ਕੋਈ ਉਮੀਦ ਨਹੀਂ, ਕੋਈ ਆਸ ਨਹੀਂ ਵੀ ਉਹ ਪ੍ਰਾਈਸਾਂ ਜਿਹੜੀਆਂ ਉੱਥੇ ਆ ਜਾਣਗੀਆਂ। ਹਾਂ, ਦਿਲ ਬਹਿਲਾਨੇ ਦਾ ਖਿਆਲ ਅੱਛਾ ਹੈ, ਗੱਲ ਇਹ ਆਪਾਂ ਜ਼ਰੂਰ ਕਹਿ ਸਕਦੇ ਹਾਂ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਆ। ਇੱਕ ਵਾਰੀ ਫਿਰ ਜਾਂਦੇ ਜਾਂਦੇ ਦੱਸ ਜਾਈਏ ਬੀਤੇ ਵੀਕਐਂਡ ਦੇ ਉੱਤੇ, ਉਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀ ਕਵਰੇਜ ਆ ਨਗਰ ਕੀਰਤਨਾਂ ਦੀ, ਹੋਰ ਸਮਾਗਮਾਂ ਦੀ ਜਿਹੜੀ ਆ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਉਹਦੇ ਤੇ Facebook ਪੇਜ ਨੂੰ ਫੋਲੋ ਕਰੋ, TikTok ਦੇ ਉੱਤੇ, Instagram ਦੇ ਉੱਤੇ ਤੁਸੀਂ ਜਿਹੜਾ ਉਹ ਦੇਖ ਸਕਦੇ ਆ। ਕੱਲ ਨਗਰ ਕੀਰਤਨ ਬੇਕਰਸਫੀਲਡ ਵਿਖੇ ਹੋਇਆ ਸੀਗਾ, ਉਸ ਦੀ ਜਿਹੜੀ ਪੂਰੀ ਕਵਰੇਜ ਆ ਉੱਥੇ ਪਈ ਹੋਈ ਆ, ਉਹ ਤੁਸੀਂ ਜ਼ਰੂਰ ਹੁਮਾ ਕੇ ਦੇਖੋ। ਉੱਥੇ ਪਹੁੰਚੇ ਜਿਹੜੇ ਸੰਗਤਾਂ ਸੀ ਉਹਨਾਂ ਦਾ ਧੰਨਵਾਦ, ਜਿਹੜੇ ਮਿਲੇ ਉਹਨਾਂ ਦਾ ਧੰਨਵਾਦ, ਜਿਨ੍ਹਾਂ ਨੇ ਤਸਵੀਰਾਂ ਖਿਚਾਈਆਂ ਉਹ ਵੀ ਆਲਰੇਡੀ ਉੱਥੇ ਪੈ ਚੁੱਕੀਆਂ। ਸੋ ਜ਼ਰੂਰ ਜਿਹੜਾ ਜੀ ਹੁਮਾ ਕੇ ਦੇਖਣਾ ਆ ਤੁਸੀਂ। ਤੇ ਬਾਕੀ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਹੋਰ ਸਮਾਗਮ ਹੋਣਗੇ ਉੱਥੇ ਵੀ ਆਪਾਂ ਪਹੁੰਚ ਕੇ ਆਪਣੇ ਸਮਾਗਮਾਂ ਦੀ ਜਿਹੜੀ ਕਵਰੇਜ ਆ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਲਗਾਤਾਰ ਕਰਦੇ ਰਵਾਂਗੇ। ਹੁਣ ਲੈਂਦੇ ਆ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।